ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਵੇਲੇ ਜੁੜਦੇ ਹੁੰਦੇ ਆ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਦੇ ਆ ਦੇਸ਼ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ ਸੰਪਰਕ ਕੀਤਾ ਜਾ ਸਕਦਾ ਹੈ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ ਤਾਂ 415 909 0503 ਡਾਇਲ ਕਰਕੇ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੇਲ ਲਿਊਕ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਨਿਮਾ ਸਹੂਲਤਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਹੈ ਜੀ ਸੈਂਤਾ ਨੇਲਾ ਦੀ। ਸੰਪਰਕ ਕਰ ਸਕਦੇ ਹੋ 209 277 0113 ਤੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਟਵਾਲ, ਵਧੀਆ ਟਰੱਕ ਸਿੱਖਣਾ ਤਾਂ ਸੰਪਰਕ ਕਰ ਸਕਦੇ ਹੋ 559 800 0590 ਤੇ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ 855 905 2575 ਡਾਇਲ ਕਰਕੇ ਇਹ ਸੇਵਾਵਾਂ ਲੈ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਵਧਦੇ ਹਾਂ ਖਬਰਾਂ ਦੀ ਤਫਸੀਲ ਦੇ ਵੱਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਬੜੀ ਮੰਦਭਾਗੀ ਘਟਨਾ ਵਾਪਰੀ ਸੀ ਲੰਘੇ ਦਿਨੀ। ਬੋਰਵੈਲ ਦੇ ਵਿੱਚ ਬੱਚਾ ਡਿੱਗ ਪਿਆ, ਮੌਤ ਹੋ ਗਈ। ਹੁਣ ਦੱਸਦੇ ਕਿ ਬੋਰਵੈਲ ਦੇ ਮਾਲਕ ਤੇ ਪਰਚਾ ਦਰਜ ਹੋ ਗਿਆ ਜੀ। ਦੇਖੋ, ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਮਾਚੀ ਦੇ ਵਿੱਚ ਵੀ ਹੋਈਆਂ ਨੇ, ਅਤੀਤ ਦੇ ਵਿੱਚ ਵੀ ਹੋਈਆਂ। ਤੇ ਉਹਦੇ ਚ ਕੀ ਹੁੰਦਾ ਹੈ ਕਿ ਇੱਕ ਵਕਤੀ ਤੌਰ ਤੇ ਸਖਤਾਈ ਕਰ ਦਿੰਦੇ ਆ। ਜਦੋਂ ਮੇਰੇ ਖਿਆਲ ਦੇ ਨਾਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਜਵਾਕ ਡਿੱਗਾ ਹੈਗਾ ਤਾਂ ਉਸ ਟਾਈਮ ਵੀ ਕੁਝ ਇਸੇ ਤਰ੍ਹਾਂ ਦੀ ਮੁਹਿੰਮ ਚਲਾਈ ਗਈ। ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਲੋਕ ਸਰਗਰਮ ਹੋਏ, ਪਰੰਤੂ ਬਾਅਦ ਦੇ ਵਿੱਚ ਅਮਰਿੰਦਰ ਸਿੰਘ ਸਰਕਾਰ ਜਿਹੜੀ ਆ ਫਿਰ ਵੇਸਲੀ ਹੋ ਗਈ ਕਹਾਣੀ ਉੱਥੇ ਦੀ ਉੱਥੇ। ਅਸੀਂ ਘਟਨਾ ਦਰ ਘਟਨਾ ਆਪਣਾ ਨਜ਼ਰੀਆ ਹਮੇਸ਼ਾ ਪੇਸ਼ ਕਰਦੇ ਹਾਂ, ਪਰ ਗੱਲ ਇਹ ਆ ਕਿ ਕਦੇ ਵੀ ਸਾਡੀ ਸਰਕਾਰ ਜਾਂ ਸਾਡੀ ਜਨਤਾ ਵੀ ਜੇ ਕਹਿ ਲਈਏ ਇਹਨਾਂ ਮੁੱਦਿਆਂ ਪ੍ਰਤੀ ਲਗਾਤਾਰਤਾ ਨਹੀਂ ਰੱਖਦੀ। ਇੱਕ ਸਾਡੀ ਜਿੱਦਾਂ ਕਹਿ ਲਓ ਕਮਜ਼ੋਰੀ ਹੈ। ਸੋ ਇਹਦੇ ਚ ਹੁਣ ਦੇਖੋ ਪਰਚਾ ਦਰਜ ਹੋ ਹੀ ਜਾਣਾ ਸੀਗਾ, ਕਿਉਂਕਿ ਬੋਰਵੈਲ ਜਿਹੜਾ ਆ ਉਹ ਵੈਸੇ ਵੀ ਜੇ ਦੇਖੀਏ ਤਾਂ ਖਤਰੇ ਤੋਂ ਖਾਲੀ ਨਹੀਂ ਹੁੰਦਾ। ਤੇ ਇੱਥੇ ਕੀ ਸੀਗਾ, ਕਿਉਂਕਿ ਢੱਕਣ ਵਗੈਰਾ ਨਹੀਂ ਸੀ ਲੱਗਾ। ਬੋਰੀ ਉਹਨੇ ਜ਼ਰੂਰ ਬੰਨੀ ਸੀਗੀ। ਵੈਸੇ ਤਾਂ ਹੁੰਦਾ ਕੀ ਹੈ ਕਿ ਇਹ ਜ਼ਿਆਦਾਤਰ ਤੇ ਬੋਰੀਆਂ ਹੀ ਬੰਨਦੇ, ਢੱਕਣ ਵਗੈਰਾ ਨਹੀਂ ਲਾਏ ਜਾਂਦੇ। ਤਾਂ ਇਹ ਵੈਸੇ ਤੇ ਹੁਣ ਚਲੋ ਸੋਚਣ ਵਾਲੀ ਗੱਲ ਹੈ ਕਿ ਜੇ ਲੱਖ 2 ਲੱਖ 3 ਲੱਖ ਰੁਪਇਆ ਬੋਰ ਤੇ ਲੱਗਦਾ ਹੈ, ਜੇ ਕੋਈ ਢੱਕਣ ਉਹਨਾਂ ਕੋ ਓਡਾ ਕੋ ਬਣਾ ਕੇ ਰੱਖਿਆ ਹੋਵੇ, ਜਦੋਂ ਵੀ ਕਿਤੇ ਖਾਲੀ ਹੋਵੇ ਤੇ ਉਹ ਲਾ ਦਿੱਤਾ ਜਾਵੇ, ਤੇ ਮੇਰੇ ਖਿਆਲ ਦੇ ਨਾਲ ਕੋਈ ਮਾੜੀ ਗੱਲ ਨਹੀਂ ਹੈ। ਤਾਂ ਇਹ ਮੁੰਡਾ ਜਿਹੜਾ ਹੁਣ ਜਿਸ ਤਰ੍ਹਾਂ ਡਿੱਗਿਆ, ਇੱਕ ਹੋਣੀ ਹੋਰ ਵੀ ਹੈ ਨਾ ਕਿ ਇਹ ਜਿਹੜਾ ਪਰਿਵਾਰ ਸੀਗਾ ਬੇਸਿਕਲੀ ਜਦੋਂ ਇਹ ਬੱਚੇ ਕਿਤੇ ਖੇਡ ਰਹੇ ਸੀਗੇ ਜਾਂ ਕੋਈ ਕੰਮ ਧੰਦਾ ਕਰ ਰਹੇ ਸੀਗੇ ਤਾਂ ਕੁੱਤੇ ਪਏ ਨੇ ਮਗਰ। ਕੁੱਤੇ ਵੀ ਤੇ ਇੱਕ ਸਮੱਸਿਆ ਨੇ। ਹਰੇਕ ਮਹੀਨੇ ਚ 2 ਮਹੀਨੇ ਚ ਇੱਕ ਬੱਚਾ ਤੇ ਕੁੱਤੇ ਖਾ ਜਾਂਦੇ ਨੇ ਪੰਜਾਬ ਦੇ ਵਿੱਚ, ਬੱਚੇ ਬੱਚੀਆਂ ਨੂੰ ਖਾ ਜਾਂਦੇ ਨੇ। ਤਾਂ ਕੁੱਤੇ ਤੋਂ ਬਚਣ ਵਾਸਤੇ ਮੁੰਡਾ ਜਿਹੜਾ ਭੱਜ ਕੇ ਉਹ ਪਾਈਪ ਤੇ ਚੜਿਆ, ਜਿਹੜੀ ਕਿ ਧਰਤੀ ਤੋਂ ਕੋਈ 2-2.5 ਫੀਟ ਉੱਤੇ ਸੀ। ਉਹਦੇ ਵਿੱਚ ਗਿਰ ਗਿਆ। ਭੈਣ ਨੇ ਵੇਖਿਆ, ਉਹਨੇ ਹਾਲ ਪਾਰਿਆ ਕੀਤੀ। ਉਸ ਤੋਂ ਬਾਅਦ ਇਹ ਸਾਰੀ ਕਾਰਵਾਈ ਜਾਂ ਕੁਵਤ ਸ਼ੁਰੂ ਹੁੰਦੀ ਹੈ ਉਹਨੂੰ ਕੱਢਣ ਵਾਲੀ। ਤੇ ਗੱਲ ਇਹ ਆ ਕਿ ਹੁਣ ਦੇਖੋ ਸਮੱਸਿਆਵਾਂ ਤੇ ਕਈ ਨੇ ਨਾ। ਪਹਿਲੀ ਗੱਲ ਤੇ ਇਹ ਆ ਕਿ ਏਡੀ ਛੋਟੀ ਉਮਰ ਦੇ ਵਿੱਚ ਬੱਚੇ ਜਿਹੜੇ ਵੈਸੇ ਯੂਪੀ ਦੇ ਰਹਿਣ ਵਾਲੇ ਨੇ, ਰੋਜੀ ਰੋਟੀ ਵਾਸਤੇ ਕਿੱਥੇ ਫਿਰ ਰਹੇ ਨੇ। ਰੌਲਾ ਤਾਂ ਉਹੀ ਹੈ ਨਾ ਕਿ ਗਮ ਤੇ ਪੁੱਤਰ ਤਾਂ ਸਾਰੀ ਜ਼ਿੰਦਗੀ ਨਹੀਂ ਭੁੱਲੇਗਾ ਮਾਂ ਨੂੰ, ਔਰ ਉਹ ਮੋਇਆ ਵੀ ਤੇ ਮੋਇਆ ਕਿੱਥੇ ਆ, ਘਰ ਤੋਂ ਦੂਰ। ਹੁਣ ਉਹਦਾ ਫਾਦਰ ਹੈ ਜਿਹੜਾ, ਉਹ ਤੇ ਵੈਸੇ ਮੇਰੇ ਖਿਆਲ ਦੇ ਨਾਲ ਯੂਪੀ ਚੋਂ ਹਾਲੇ ਨਹੀਂ ਆਇਆ। ਉਹ ਹਾਲੇ ਨਹੀਂ ਆਇਆ। ਲਾਸ਼ ਰੱਖ ਕੇ ਉਹ ਉਡੀਕ ਰਹੇ ਨੇ ਕਿ ਹੋਰ ਵੀ ਕੁਝ ਸਕੇ ਸੰਬੰਧੀ ਉਹਨਾਂ ਦੇ ਆਉਣਗੇ, ਉਸ ਤੋਂ ਬਾਅਦ ਸੰਸਕਾਰ ਹੋਣਾ। ਸੋ ਗਰੀਬ ਦੀਆਂ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ। ਮੁਫਲਿਸੀ ਆਪਣੇ ਆਪ ਦੇ ਵਿੱਚ ਇੱਕ ਸਮੱਸਿਆਵਾਂ ਦੀ ਮਹਾ ਸਮੱਸਿਆ ਹੈ। ਗਮ ਕੀ ਦੁਨੀਆ ਰਹੇ ਆਬਾਦ, ਸ਼ਕੀਲ ਮੁਫਲਿਸੀ ਮੇਂ ਕੋਈ ਜ਼ਾਗੀਰ ਤੋਂ ਹੈ। ਇੱਥੇ ਤੇ ਮਤਲਬ ਮੁਫਲਿਸੀ ਨੂੰ ਜ਼ਗੀਰ ਸਮਝਿਆ ਜਾਂਦਾ ਕਿ ਚਲੋ ਕੋਈ ਤੇ ਹੈ ਸਾਡਾ ਆਪਣਾ, ਹੋਰ ਤਾਂ ਕੁਛ ਹੈ ਨੀਗਾ। ਇਸ ਕਰਕੇ ਗਰੀਬੀ ਜਿਹੜੀ ਉਹ ਆਪਣੇ ਆਪ ਦੇ ਵਿੱਚ, ਗੁਰਬਤ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਵਾ। ਤੇ ਉਸ ਸਮੱਸਿਆ ਦੇ ਨਾਲ ਹੋਰ ਸਮੱਸਿਆਵਾਂ ਜੁੜ ਜਾਂਦੀਆਂ ਨੇ। ਸਮੱਸਿਆ ਤੇ ਇਹੋ ਆ।
ਖੈਰ ਪਰਚਾ ਦਰਜ ਹੋ ਗਿਆ, ਪਰ ਗੱਲ ਇਹ ਆ ਕਿ ਇਹ ਪਰਚਾ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਸਹਾਈ ਸਿੱਧ ਹੋਏਗਾ। ਇਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੇਗੀ। ਇਹਦੇ ਬਾਰੇ ਮੇਰੇ ਖਿਆਲ ਦੇ ਨਾਲ ਕੋਈ ਵੀ ਆਪਣੇ ਚੋਂ ਪੱਕੇ ਤੌਰ ਤੇ ਨਹੀਂ ਕਹਿ ਸਕਦਾ। ਜੀ, ਜੀ, ਜੀ। ਅਗਲੀ ਖਬਰ ਦੀ ਜੇ ਗੱਲ ਕਰੀਏ ਸਰਕਾਰ ਤੇ ਕਿਸਾਨਾਂ ਦੀ, ਦੋਨੇ ਧਿਰਾਂ ਹੁਣ ਫੇਰ ਟੇਬਲ ਤੇ ਆ ਮਿੰਟੂ ਜੀ। ਦੇਖੋ ਇਹਨਾਂ ਦਾ ਵੀ ਉਹ ਗੱਲ ਇਹ ਹੈ ਕਿ ਤੁਮਨੇ ਛੇड़ा तो कुछ खुले हम भी, ਜੀ, तुमने छेड़ा तो कुछ खुले हम भी, बात पर बात याद आती है। ਮਤਲਬ ਕਿ ਗੱਲ ਜਿਹੜੀ ਆ ਉਹ ਕੁਛ ਇਸੇ ਕਿਸਮ ਦੀ ਹੈ ਕਿ ਜਦੋਂ ਥੋੜੀ ਜਿਹੀ ਗੱਲਬਾਤ ਉਹ ਛੇੜਦੇ ਸਰਕਾਰ ਵਾਲੇ ਤੇ ਫਿਰ ਥੋੜੀ ਜਿਹੀ ਗੱਲਬਾਤ ਕਿਸਾਨ ਵੀ ਕਰ ਲੈਂਦੇ ਆ। ਅਸਲ 'ਚ ਕੀ ਹੈ ਕਿ ਹੁਣ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਭਖਿਆ ਮੁੱਦਾ ਹੈ, ਜੀ। ਭਖਵਾ ਮੁੱਦਾ ਹੈ ਜਿਹੜਾ ਦੋਨਾਂ ਧਿਰਾਂ ਦੇ ਦਰਮਿਆਨ, ਉਹ ਹੈਗਾ ਪੰਚਾਇਤੀ ਜ਼ਮੀਨ ਜਿਹੜੀ ਛੁਡਵਾਈ ਜਾ ਰਹੀ ਹੈ। ਇਸ ਹੂੰ, ਚੀਜ਼ ਨੂੰ ਲੈ ਕੇ ਕਿਉਂਕਿ ਕੁਛ ਮੰਗਾਂ ਵਾਸਤੇ ਇਹ ਗਏ ਸਨ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ, ਵੈਸੇ ਚੰਡੀਗੜ੍ਹ ਤੋਂ ਮੁੜ ਆਏ ਸਨ ਉਰੇ, ਤਾਂ ਜੀ, ਉਦੋਂ ਸਹਿਮਤੀ ਬਣ ਗਈ ਸੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਆਗੂ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਉਹਨਾਂ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਜਿਹੜੇ ਇਸ ਜ਼ਮੀਨ ਦੇ ਆਬਾਦਕਾਰ ਨੇ, ਮਤਲਬ ਜਿਨ੍ਹਾਂ ਨੇ ਜ਼ਮੀਨ ਦਹਾਕਿਆਂ ਪਹਿਲਾਂ, ਕਿਸੇ ਨੇ 100 ਸਾਲ ਪਹਿਲਾਂ, 50 ਸਾਲ ਪਹਿਲਾਂ ਮਤਲਬ ਕਿ ਮਿਹਨਤ ਕਰਕੇ ਹੂੰ, ਆਬਾਦ ਕੀਤੀ। ਸੋ ਇਹ ਇੱਕ ਰੌਲਾ ਹੈ ਕਿ ਕਿਸਾਨਾਂ ਨੂੰ ਤੰਗ ਨਾ ਕਰੋ ਵਗੈਰਾ ਵਗੈਰਾ। ਤੇ ਅੱਜ ਵੀ ਇਹ ਬੈਠੇ ਨੇ ਧਾਲੀਵਾਲ ਸਾਹਿਬ ਜਿਹੜੇ ਆ, ਉਹ ਮੇਰੇ ਖਿਆਲ ਦੇ ਨਾਲ ਪੱਕੀ ਡਿਊਟੀ ਲਾ ਕੇ ਨਿਯੁਕਤ ਕੀਤੇ ਗਏ ਕਿ ਕਿਸਾਨਾਂ ਦੇ ਨਾਲ ਬਈ ਤੁਸੀਂ ਉਹ ਗੱਲਬਾਤ ਕਰਨੀ ਹੈ। ਪਰ ਬਾਅਦ ਦੇ ਵਿੱਚ ਇਸ ਮੀਟਿੰਗ ਤੋਂ ਬਾਅਦ ਡੱਲੇਵਾਲ ਨੇ ਇੱਕ ਬਿਆਨ ਦਿੱਤਾ ਹੈ। ਉਹ ਕਹਿੰਦੇ ਆ ਕਿ ਕਿਸਾਨਾਂ ਨਾਲ ਕਾਰਵਾਈ ਤੋਂ ਪਹਿਲਾਂ ਸਰਕਾਰ 15 ਦਿਨਾਂ ਦਾ ਨੋਟਿਸ ਭੇਜ ਕੇ ਇੱਕ ਜੀ, ਰਾਬਤਾ ਕਰੇਗੀ ਤੇ ਇਸ ਦੌਰਾਨ ਕਿਸਾਨ ਆਪਣਾ ਪੱਖ ਰੱਖੂਗੇ। ਹੂੰ, ਕੇਸ ਹਾਰ ਚੁੱਕੇ ਕਿਸਾਨਾਂ ਦਾ ਫੈਸਲਾ ਕਮੇਟੀ ਕਰੇਗੀ ਤੇ ਕਮੇਟੀ 'ਚ ਕਾਨੂੰਨੀ ਸਲਾਹਕਾਰ ਹੋਣਗੇ। ਕਮੇਟੀ ਤੈਅ ਕਰੇਗੀ ਕਿ ਕਿਹੜੀ ਜ਼ਮੀਨ ਕਿਸਾਨ ਦੀ ਹੈ ਤੇ ਕਿਹੜੀ ਸਰਕਾਰ ਦੀ ਹੈ। ਜੇ ਮਸਲਾ ਹੱਲ ਨਾ ਹੋਇਆ ਤੇ ਗਰੀਬ ਕਿਸਾਨਾਂ ਨੂੰ ਹੱਕ ਨਾ ਦਿੱਤੇ ਗਏ ਤਾਂ ਉਹ ਕਹਿੰਦੇ ਕਿ ਸਰਕਾਰ ਵੱਲੋਂ ਸੈਸ਼ਨ ਬੁਲਾ ਕੇ ਫਿਰ ਹੱਲ ਕੱਢਿਆ ਜਾਏਗਾ। ਮਤਲਬ ਕਿ ਫਿਰ ਉਹੀ ਗੱਲ ਜਿਹਦੀ ਮੈਂ ਪਹਿਲਾਂ ਵੀ ਵਕਾਲਤ ਕੀਤੀ ਸੀਗੀ ਜੀ, ਕਿ ਅਸਲ ਦੇ ਵਿੱਚ ਵਿਧਾਨ ਸਭਾ 'ਚ ਤੁਸੀਂ ਅਮੈਂਡਮੈਂਟ ਕਰਵਾ ਲਓ, ਬੈਟਰ ਤੇ ਇਹੀ ਹੋਏਗਾ ਹੂੰ, ਕਿ ਕੋਈ ਐਸੀ ਪਾਲਿਸੀ ਲਿਆਂਦੀ ਜਾਵੇ ਕਿ ਜਿਹਦੇ ਨਾਲ ਜਿਹੜੇ ਛੋਟੇ-ਛੋਟੇ ਜ਼ਮੀਨ ਦੇ ਉੱਤੇ ਕਾਬਜ਼ ਲੋਕ ਨੇ, ਮਤਲਬ ਕਿ ਛੋਟੇ-ਛੋਟੇ ਟੁਕੜੇ ਜਿਨ੍ਹਾਂ ਦੇ ਕੋਲ, ਜੀ, ਤੇ ਉਹਨਾਂ ਦੀ ਵੀ ਸੁਣੀ ਜਾਵੇ। ਉਹਨਾਂ ਨੂੰ ਵੀ ਹੁਣ ਜਿੱਦਾਂ ਇੱਕ ਤੇ ਵੇਖੋ ਹੁਣ ਕਿਸੇ ਦਾ ਘਰ ਛਤਾਓ ਤੇ ਆ ਉਹਦੇ ਉੱਤੇ, ਹੂੰ, ਉਹਨੂੰ ਆਪ ਹੀ ਇਹ ਕਹਿੰਦੇ ਆ ਕਿ ਅਸੀਂ ਸਿੱਧਾ ਕਹਾਂਗੇ ਕਿ ਬਈ ਤੁਸੀਂ ਜ਼ਮੀਨ ਦਾ ਮੁੱਲ ਦੇ ਦਿਓ, ਮਤਲਬ ਕਿ ਘਰ ਢਾਏ ਨਹੀਂ ਜਾਣ। ਵਧੀਆ ਫੈਸਲਾ, ਹੁਣ ਜਿਹਦਾ ਘਰ ਢਹਿ ਜਾਏਗਾ ਤਾਂ ਬੜਾ ਮੁਸ਼ਕਿਲ ਹੈ ਘਰ ਪਾਉਣਾ, ਤੇ ਵੈਸੇ ਹੀ ਬਹੁਤ ਔਖਾ ਕਾਰਜ। ਜੀ, ਤਾਂ ਹੁਣ ਇਸੇ ਤਰ੍ਹਾਂ ਦਾ ਕੋਈ ਰਸਤਾ ਉਧਰੋਂ ਜ਼ਮੀਨ ਚੋਂ ਵੀ ਕੱਢ ਲਿਆ ਜਾਣਾ ਚਾਹੀਦਾ। ਪਰ ਕਿਸਾਨ ਆਗੂਆਂ ਨੂੰ ਵੀ ਬੇਲੋੜੀ ਜਿੱਦ ਨਹੀਂ ਕਰਨੀ ਚਾਹੀਦੀ। ਮੈਂ ਅੱਗੇ ਹੂੰ, ਕਿਹਾ ਕਿ ਕਿਸਾਨ ਦੀ ਪਰਿਭਾਸ਼ਾ ਤੇ ਤੈਅ ਕਰੋ ਨਾ। ਜਦੋਂ ਤੁਸੀਂ ਕਿਸਾਨ, ਤੇ ਹੁਣ ਅਮਰਿੰਦਰ ਸਿੰਘ ਵੀ ਆ ਕਿਸਾਨ, ਸੁਖਬੀਰ ਸਿੰਘ ਬਾਦਲ ਵੀ ਆ ਕਿਸਾਨ, ਬਾਜਵਾ ਵੀ ਆ ਕਿਸਾਨ, ਰਾਜਾ ਵੜਿੰਗ ਵੀ ਆ ਕਿਸਾਨ, ਭਗਵੰਤ ਮਾਨ ਵੀ ਆ। ਜੀ, ਤਾਂ ਜੇ ਮੰਨ ਲਓ ਇਹਨਾਂ ਦੇ ਵਿੱਚੋਂ ਕਿਸੇ ਕੋਲ ਜ਼ਮੀਨ ਆ ਕੋਈ 100 ਕਿੱਲਾ, 50 ਕਿੱਲੇ, 10 ਕਿੱਲੇ, 20 ਕਿੱਲੇ, ਮੈਂ ਮਿਸਾਲ ਦੇ ਰਿਹਾ, ਕਿ ਉਹ ਬਾਹਰ ਆ ਕੇ ਕਹਿ ਦੇਣ ਕਿ ਅਸੀਂ ਵੀ ਕਿਸਾਨ ਆ ਯਾਰ, ਸਾਡੇ ਤੋਂ ਨਾ ਹੂੰ, ਛਡਾਓ। ਤਾਂ ਘੱਟੋ ਘੱਟ ਤੁਹਾਨੂੰ ਇਹ ਚੀਜ਼ ਜਿਹੜੀ ਆ ਉਹ ਮਤਲਬ ਕਿ ਥੋੜੀ ਸੋਚ ਕੇ ਚੱਲਣ ਦੀ ਜ਼ਰੂਰਤ ਆ। ਦੇਖੋ ਗੱਲ ਇਹ ਆ ਕਿ ਠੀਕ ਆ, ਚੰਡੀਗੜ੍ਹ ਦੇ ਵਿੱਚ ਨਾ ਜਾਣਾ ਸੀ, ਮੋਹਾਲੀ ਤੋਂ ਮੋਰਚਾ ਫਤਿਹ ਕਰਕੇ ਪਰਤੇ ਆਏ, ਅੱਛੀ ਗੱਲ ਆ। ਪਰ ਤੁਸੀਂ ਇੱਕ ਗੱਲ ਨੋਟ ਕੀਤੀ ਹੋਏਗੀ ਸਭਨਾਂ ਨੇ ਹਾਂਜੀ, ਕਿ ਬਹੁਤ ਜ਼ਿਆਦਾ ਮੁਖਾਲਫਤ ਹੋਣ ਲੱਗ ਪਈ ਹੈ ਕਿਸਾਨਾਂ ਦੀ। ਤਾਂ ਹੂੰ, ਜੇ ਤੁਸੀਂ ਇਸ ਤਰ੍ਹਾਂ ਬੇਲੋੜੀ, ਹੁਣ ਦੇਖੋ ਗੱਲ ਕੀ ਹੈ ਕਿ ਲੋਕਾਂ ਨੇ ਪਿੰਡਾਂ ਦੇ ਵਿੱਚ ਜੀ, ਸੜਕਾਂ ਛੱਡੀਆਂ ਹੀ ਨਹੀਂ, ਕਿਨਾਰਿਆਂ ਤੋਂ ਮਿੱਟੀਆਂ ਲਾ ਕੇ ਐ ਗੰਜੀਆਂ ਕਰ ਦਿੱਤੀਆਂ ਸੜਕਾਂ। ਜੀ, ਕਦੇ ਉਧਰ ਵੀ ਕੋਈ ਮੈਸੇਜ ਦੇ ਦੇਣ ਕਿ ਬਈ ਆਹ ਕੰਮ ਨਾ ਕਰੋ, ਆਹ ਕੰਮ ਨਾ ਕਰੋ। ਮਤਲਬ ਗੱਲ ਇਹ ਆ ਕਿ ਬਈ ਕੁਛ ਤੁਹਾਨੂੰ ਵੀ ਵੇਖਣਾ ਪਏਗਾ, ਕਿਉਂਕਿ ਅਧਿਕਾਰ ਤਾਂ ਹੀ ਮਿਲਦੇ ਨੇ ਜੇ ਤੁਸੀਂ ਆਪਣੇ ਫਰਜ਼ਾਂ ਦਾ ਨਿਰਵਾਹ ਕਰਦੇ। ਇਹ ਬੜੀ ਸਿੰਪਲ ਜੀ ਗੱਲ ਆ। ਸੋ ਜੀ, ਗੱਲ ਇਹ ਆ ਕਿ ਅੱਗੇ ਧੂਏ ਕਰਕੇ ਧੂਆਂ ਰੌਲੀ ਪੂਰੀ ਹੋਈ ਪਈ ਆ ਸੋਸ਼ਲ ਮੀਡੀਆ ਤੇ। ਜਿਹੜੀ ਨਾੜ ਨੂੰ ਅੱਗ ਲੱਗੀ ਔਰ ਆਪਾਂ ਵੇਖਿਆ ਕਿ ਕੁਛ ਮਾਸੂਮ ਜਿੰਦਾਂ ਜਿਹੜੀਆਂ ਉਹ ਜਲੀਆਂ। ਉਹਦੇ ਬਿਲਕੁਲ ਜੀ, ਵਿੱਚ ਇੱਕ ਖਾਸ ਤੌਰ ਤੇ 1.5 ਸਾਲ ਦੀ ਬੱਚੀ ਦਾ ਮਾਮਲਾ ਇੰਨਾ ਜ਼ਿਆਦਾ ਭਖਿਆ ਕਿ ਲੋਕ ਵਿਰੋਧ ਦੇ ਵਿੱਚ ਉਤਰ ਆਏ ਸਨ। ਸੋ ਇਹਨਾਂ ਨੂੰ ਵੀ ਵੇਖ ਲੈਣਾ ਚਾਹੀਦਾ, ਰਣਨੀਤੀ ਉਲੀਕਣੀ ਚਾਹੀਦੀ ਹੈ। ਕਿਉਂਕਿ ਇੱਕ ਮੈਂ ਹੁਣ ਪੋਸਟ ਦੇਖ ਰਿਹਾ ਸੀਗਾ, ਸ਼ਾਇਦ ਇੱਕ ਚੈਨਲ ਦੀ ਵੈਬਸਾਈਟ ਦੀ ਆ,
ਤਾਂ ਉਹਦੇ ਵਿੱਚ ਤੇ ਐਲਾਨ ਕਰ ਰਹੇ ਨੇ ਕਿ ਅਸੀਂ ਇਕੱਠ ਸੱਦ ਰਹੇ ਹਾਂ ਮੋਹਾਲੀ ਦੇ ਵਿੱਚ ਇਕੱਠ ਹੋਊਗਾ ਤੇ ਉਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਜਾਏਗਾ। ਮਤਲਬ ਕਿ ਇੱਕ ਪਾਸੇ ਤੇ ਕਹਿ ਰਹੇ ਆ ਕਿ ਬਈ ਜਿੱਦਾਂ ਡੱਲੇਵਾਲ ਇਹਨੂੰ ਪ੍ਰਾਪਤੀ ਦੱਸ ਰਹੇ ਆ ਕਿ ਸੈਸ਼ਨ ਬੁਲਾਉਣ ਦੀ ਗੱਲ ਕਹਿਣਾ ਇਹ ਮੋਰਚੇ ਦੀ ਵੱਡੀ ਪ੍ਰਾਪਤੀ ਹੈ, ਡੱਲੇਵਾਲ ਸਾਹਿਬ ਕਹਿ ਰਹੇ ਆ। ਦੂਸਰੇ ਪਾਸੇ ਇਹ ਵੀ ਖਬਰ ਆ ਰਹੀ, ਹਾਲਾਂਕਿ ਪੁਸ਼ਟੀ ਕਰਾਂਗੇ, ਹਾਲ ਦੀ ਘੜੀ ਕੋਈ ਪੁਸ਼ਟੀ ਨਹੀਂ ਹੈ ਕਿ ਕਿਹੜੇ ਆਗੂ ਨੇ ਕਿਹਾ, ਪਰੰਤੂ ਨਾਲ ਦੀ ਨਾਲ ਤੁਸੀਂ ਦੂਸਰੇ ਪਾਸੇ ਵੀ ਹੋ ਤੁਰੇ। ਸੋ ਤੁਹਾਨੂੰ ਦੇਖਣਾ ਹੋਏਗਾ ਕਿ ਸੰਘਰਸ਼ ਤਾਂ ਚਲੋ ਤੁਹਾਡੇ ਹਿੱਸੇ ਹੈ, ਸੰਘਰਸ਼ ਤੁਸੀਂ ਕਰਨਾ ਹੈ, ਪਰ ਸੰਘਰਸ਼ ਕਿਸ ਮੁੱਦੇ ਤੇ ਕਦੋਂ ਤੇ ਕਿਸ ਢੰਗ ਨਾਲ ਕਰਨਾ ਉਹਦੀ ਵਿਉਂਤ ਤੁਹਾਨੂੰ ਬਣਾਉਣੀ ਪਏਗੀ, ਕਿਉਂਕਿ ਲੋਕ ਦੂਰ ਨਾ ਹੋਣ, ਇਸ ਗੱਲ ਦਾ ਖਿਆਲ ਰੱਖਣਾ ਪਏਗਾ ਤੁਹਾਨੂੰ। ਜੀ ਜੀ ਜੀ। ਸਿੱਧੂ ਸਾਹਿਬ ਦੇ ਤਾਂ ਚਰਚੇ ਵਾਹਵਾ ਮਿੰਟੂ ਜੀ, 1 ਸਾਲ ਦੀ ਕੈਦ ਹੋਈ ਹੈ, ਲੀਡਰਾਂ ਵਾਸਤੇ ਥੋੜਾ ਜਿਹਾ ਕੰਮ ਹੁਣ ਜਿਹੜਾ ਅਦਾਲਤਾਂ ਵੱਲੋਂ ਥੋੜਾ ਜਿਹਾ ਟਾਈਟ ਹੀ ਚੱਲੀ ਜਾਂਦਾ ਹੈ। ਹੁਣ ਦੱਸਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਹੋ ਗਈ ਕੈਦ ਜੀ। ਨਹੀਂ ਲੀਡਰਾਂ ਤੇ ਇੱਥੇ 60-37 ਚੱਲਦੀ ਪਈ ਆ। ਬੰਗਾਲ ਦੇ ਵਿੱਚ ਆਲੋ ਰਾਣੀ ਗਈ ਸੀਗੀ ਹਾਈ ਕੋਰਟ ਦੇ ਵਿੱਚ, ਹਾਰ ਗਈ ਸੀ ਇਲੈਕਸ਼ਨ ਸੋਪਨ ਮਜ਼ੂਮਦਾਰ ਤੋਂ, ਤੇ ਜਾ ਕੇ ਜਦੋਂ ਪਟੀਸ਼ਨ ਪਾਈ ਸੋ ਤੇ ਉਹਨਾਂ ਨੇ ਕਾਗਜ਼ ਖੋਲੇ, ਉਹਨੇ ਆਖਿਆ ਕਿ ਬੀਬੀ ਤੂੰ ਤੇ ਆਪ ਬੰਗਲਾਦੇਸ਼ ਨਹੀਂ ਹੈ, ਮਤਲਬ ਕਿ ਤੂੰ ਤਾਂ ਬੰਗਲਾਦੇਸ਼ੀ ਹੈ, ਤੇਰੀ ਤੇ ਨਾਗਰਿਕਤਾ ਹੀ ਬੰਗਲਾਦੇਸ਼ੀ ਹੈ। ਸੋ ਵਾਕਿਆ ਲੀਡਰਾਂ ਤੇ ਇਸ ਟਾਈਮ 60-37 ਚੱਲਣ ਡਈ ਆ। ਅੱਛਾ, ਇਹਦੇ ਚ ਹੁਣ ਗੱਲ ਕੀ ਹੈ ਕਿ ਜਿਹੜਾ ਇਹ ਵਿਧਾਇਕ ਜਿਹਨੂੰ ਸਜ਼ਾ ਹੋਈ ਆ, ਸਜ਼ਾ ਯਾਫਤਾ ਹੋਇਆ ਹੈ, ਕੈਦ ਬੋਲੀ ਹੈ ਜਿਹਨੂੰ, ਬਹੁਤਾ ਆ ਗਿਆ ਕਚਹਿਰੀਆਂ ਖਾਲੀ ਤੇ ਮਿੱਤਰਾਂ ਨੂੰ ਕੈਦ ਬੋਲ ਗਈ, ਮਤਲਬ ਇਹ ਵੀ ਪਟਿਆਲੇ ਦਾ ਹੀ ਹੈ। ਪਟਿਆਲੇ ਚ 2 ਅੱਗੇ ਬੈਠੇ ਨੇ ਵਿਰੋਧੀ ਧਿਰ ਵਾਲੇ ਤੇ ਇਹ ਸੱਤਾਧਾਰੀ, ਮਤਲਬ ਕਿ ਪੂਰੀ ਸਰਕਾਰ ਤੇ ਪੂਰੀ ਸਿਆਸਤ ਉੱਥੇ ਇਕੱਠੀ ਹੋ ਸਕਦੀ ਸੀ ਜੇ ਸਜ਼ਾ ਇਹਨਾਂ ਨੂੰ ਥੋੜੀ ਵੱਧ ਹੋ ਜਾਂਦੀ। 3 ਸਾਲ ਹੋਈ ਆ, ਕਿਉਂਕਿ 3 ਸਾਲ ਤੱਕ ਜਿਹੜੀ ਕੈਦ ਬੋਲਦੀ ਆ ਉਹਦੇ ਵਿੱਚ ਜ਼ਮਾਨਤ ਹੱਥੋਂ ਹੱਥ ਹੁੰਦੀ ਆ, ਉੱਥੇ ਤੁਰੰਤ ਹੀ ਜ਼ਮਾਨਤ ਹੋ ਜਾਂਦੀ ਆ। ਸੋ ਜ਼ਮਾਨਤ ਇਹਨਾਂ ਨੂੰ ਮਿਲ ਗਈ ਆ। ਵਿਧਾਇਕ ਦਾ ਨਾਮ ਹੈ ਡਾਕਟਰ ਬਲਵੀਰ ਸਿੰਘ ਜੀ। ਇਹ ਸੁਖਪਾਲ ਸਿੰਘ ਖਹਿਰੇ ਦੇ ਨਾਲ ਹੀ ਟਕੜੀਕਾ ਲੈਣ ਵਾਲੇ ਜਿਹੜੇ ਡਾਕਟਰ ਬਲਵੀਰ ਸਿੰਘ, ਤਾਂ ਸਜ਼ਾ ਇਹਨਾਂ ਨੂੰ ਹੋਈ ਆ ਇੱਕ ਪਰਿਵਾਰਕ ਝਗੜੇ ਦੇ ਚੱਲਦਿਆਂ, ਕਿਉਂਕਿ ਇਹਨਾਂ ਦਾ ਆਪਣੀ ਸਾਲੀ ਦੇ ਨਾਲ ਹੀ ਜ਼ਮੀਨ ਦਾ ਝਗੜਾ ਸੀਗਾ। ਤਾਂ ਉਸ ਝਗੜੇ ਵਾਲੀ ਜ਼ਮੀਨ ਦੇ ਵਿੱਚ ਪਾਣੀ ਲਾਉਣ ਨੂੰ ਲੈ ਕੇ ਕੋਈ ਲੜਾਈ ਹੋਈ ਸੀ ਕਥਿਤ ਤੌਰ ਤੇ, ਤਾਂ ਜਿਹਦੇ ਚ ਇਹ ਤੇ ਕਹਿੰਦੇ ਆ ਵਿਧਾਇਕ ਸਾਹਿਬ ਕਿ ਦੇਖੋ ਜੀ ਸਾਡੇ ਤੇ ਅਟੈਕ ਹੋਇਆ ਤੇ ਸਾਡੇ ਤੇ ਮੁੜ ਕੇ ਉਹਨਾਂ ਨੇ ਪਰਚਾ ਕਰਵਾ ਦਿੱਤਾ, ਪਰ ਕੋਰਟ ਨੇ ਜਿਹੜਾ ਕ੍ਰਾਸ ਪਰਚਾ ਸੀ ਉਹਦੇ ਵਿੱਚੋਂ ਦੂਸਰੀ ਧਿਰ ਦੇ ਬੰਦੇ ਥੋੜੇ ਬਰੀ ਕਰ ਦਿੱਤੇ ਤੇ ਇਹਨਾਂ ਨੂੰ ਸਜ਼ਾ ਕਰ ਦਿੱਤੀ। ਮਤਲਬ ਕਿ ਇਹਨਾਂ ਦੀ ਵਾਈਫ ਨੂੰ ਵੀ ਸਜ਼ਾ ਹੋ ਗਈ, ਇਹਨਾਂ ਦੇ ਸੁਪੁੱਤਰ ਨੂੰ ਵੀ ਸਜ਼ਾ ਹੋ ਗਈ, ਟੋਟਲ ਪੂਰੇ ਪਰਿਵਾਰ ਨੂੰ ਹੀ ਸਜ਼ਾ ਹੋ ਗਈ ਹੈ। 3 ਸਾਲ ਦੀ ਕੈਦ ਹੋਈ ਆ। ਸੋ ਗੱਲ ਇਹ ਆ ਕਿ ਹੁਣ ਦੇਖੋ ਠੀਕ ਆ, ਇਹ ਅਪੀਲ ਕਰਨਗੇ ਕਿਉਂਕਿ ਲੋਅਰ ਕੋਰਟ ਦੇ ਵਿੱਚੋਂ ਸਜ਼ਾ ਹੋਈ ਆ, ਸੈਸ਼ਨ ਕੋਰਟ ਜਾਣਗੇ, ਸੈਸ਼ਨ ਕੋਰਟ ਤੋਂ ਬਾਅਦ ਇਹਨਾਂ ਦੇ ਕੋਲ ਹਾਈ ਕੋਰਟ ਦਾ ਆਪਸ਼ਨ ਰਹੇਗਾ। ਪਰ ਜੇ ਸੈਸ਼ਨ ਚੋਂ ਵੀ ਰਹਿ ਗਈ ਸਜ਼ਾ ਤਾਂ ਫਿਰ ਬਹੁਤ ਔਖਾ ਹੋ ਜਾਂਦਾ, ਫਿਰ ਬਹੁਤ ਮੁਸ਼ਕਲ ਹੋ ਜਾਂਦਾ। ਪਰ ਘੱਟੋ ਘੱਟ ਚਲੋ ਠੀਕ ਆ ਕਿ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਸਾਡੇ ਨਾਲ ਧੱਕਾ ਹੋਇਆ, ਹੋ ਸਕਦਾ ਬਈ, ਪਤਾ ਨਹੀਂ ਸੱਚ ਕੀ ਹੋਏਗਾ, ਪਰ ਅਦਾਲਤ ਨੇ ਇੱਕ ਵਾਰੀ ਦੋਸ਼ੀ ਗੁਨੇਗਾਰ ਮੰਨ ਲਿਆ ਤੁਹਾਨੂੰ। ਤਾਂ ਜਿਹੜੇ ਲੋਕ ਪਹਿਲੀ ਗੱਲ ਤੇ ਕਹਿੰਦੇ ਸੀ ਅਸੀਂ ਦਾਗੀਆਂ ਨੂੰ ਟਿਕਟ ਨਹੀਂ ਦਿੰਦੇ, ਆਹ ਵੇਖ ਲਓ ਤੁਹਾਡੇ ਸਾਹਮਣੇ। ਦੂਜੀ ਚੀਜ਼ ਕਿ ਜਦ ਤੱਕ ਤੁਹਾਨੂੰ ਕੋਰਟ ਕੋਈ ਬਰੀ ਨਹੀਂ ਕਰਦੀ, ਕਲੀਨ ਚਿੱਟ ਨਹੀਂ ਦਿੰਦੀ ਕਿਸੇ ਮਸਲੇ ਤੇ, ਕੀ ਤੁਸੀਂ ਲਾਂਭੇ ਹੋਵੋਗੇ? ਨਹੀਂ ਹੋਵੋਗੇ, ਨਹੀਂ ਹੋਣਗੇ, ਪੱਕੀ ਗਾਰੰਟੀ ਹੈ। ਤਾਂ ਇਹ ਹੈ ਕਿ ਦੂਜਿਆਂ ਨੂੰ ਵੀ ਭੰਡਣਾ ਛੱਡ ਦਿਓ, ਦੂਜਿਆਂ ਦੀਆਂ ਵੀ ਪੱਤਰੀਆਂ ਖੋਲ ਕੇ ਨਾ ਬਹਿ ਜਾ ਕਰੋ, ਕਿਉਂਕਿ ਰਾਜਨੀਤੀ ਦੇ ਵਿੱਚ ਸਭ ਕੁਝ ਤੁਸੀਂ ਚਲਾ ਰਹੇ ਹੋ। ਇਹਦਾ ਨਤੀਜਾ ਇਹੀ ਨਿਕਲਦਾ ਹੈ ਕਿ ਤੁਸੀਂ ਦੇਖੋ 5 ਸਾਲਾਂ ਦੇ ਵਿੱਚ ਐਸੀਆਂ ਵੈਸੀਆਂ ਖਬਰਾਂ ਕੁਝ ਹੋਰ ਆਉਣਗੀਆਂ, ਸਾਨੂੰ ਪਤਾ ਹੋਰ ਆਉਣਗੀਆਂ, ਡੈਫੀਨਿਟਲੀ ਆਉਣਗੀਆਂ, ਕਿਉਂਕਿ ਸਭ ਤੋਂ ਜ਼ਿਆਦਾ ਦਾਗੀਆਂ ਦੀ ਤਾਦਾਦ ਇਹਨਾਂ ਦੀ ਸੀਗੀ ਐਤਕੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ, ਆਲਮੋਸਟ ਜਾਨੀ ਜੇ ਲਾ ਲਈਏ ਤੇ 50%। ਸੋ ਇਸ ਕਰਕੇ ਇਹਨਾਂ ਦੇ ਬੰਦਿਆਂ ਦੀਆਂ ਇਹ ਖਬਰਾਂ ਜਿਹੜੀਆਂ ਆਉਣਗੀਆਂ, ਪਰ ਡਾਕਟਰ ਬਲਵੀਰ ਸਿੰਘ ਵਾਸਤੇ ਕਹਿ ਲਓ ਜ਼ਾਤੀ ਤੌਰ ਤੇ ਬਹੁਤ ਵੱਡਾ ਝਟਕਾ ਕਿ ਫੈਮਿਲੀ ਨੂੰ ਸਜ਼ਾ ਹੋ। ਜੀ ਜੀ ਜੀ। ਮਿੰਟੂ ਜੀ ਇੱਕ ਗੱਲ ਹੋਰ ਸਾਂਝੀ ਕਰਦੇ ਜਾਇਓ ਵੀ ਜੇ ਮੰਨ ਲਓ 3 ਸਾਲ ਤੋਂ ਵੱਧ ਦੀ ਸਜ਼ਾ ਹੋਵੇ ਤੇ ਫਿਰ ਚੋਣ ਲੜਨ ਦੇ ਬੰਦਾ ਲਾਇਕ ਹੈ ਜਾਂ ਉਹ 2 ਸਾਲ ਵਾਲਾ ਰੂਲ ਆ? ਨਹੀਂ 2 ਸਾਲ ਦਾ ਨਹੀਂ ਰੂਲ ਹੁੰਦਾ, ਉਹਦੇ ਚ 6 ਸਾਲ ਦਾ ਰੂਲ ਹੁੰਦਾ ਕਿ 6 ਸਾਲ ਤੱਕ ਤੁਸੀਂ ਕੋਈ ਵੀ ਇਲੈਕਸ਼ਨ ਨਹੀਂ ਲੜ ਸਕਦੇ, 6 ਸਾਲ ਤੱਕ। ਜੀ ਜੀ ਜੀ। ਪਰ ਗੱਲ ਇਹ ਆ ਕਿ ਇਹਨਾਂ ਦੀ ਸਜ਼ਾ ਜਿਹੜੀ ਆ 3 ਸਾਲ ਤੋਂ ਥੱਲੇ ਆ, 3 ਸਾਲ ਤੋਂ ਥੱਲੇ ਆ। ਔਰ ਖਾਸ ਤੌਰ ਤੇ ਕੁਝ ਕੇਸਾਂ ਦੀ ਮਤਲਬ ਕਿ ਕੈਟਾਗਰੀ ਵੀ ਬਣਾਈ ਹੋਈ ਹੈ ਕਿ ਜਿਵੇਂ ਕਰਪਸ਼ਨ ਦੇ ਚਾਰजेस ਹੁੰਦੇ ਆ, ਦੇਸ਼ ਧਰੋਹ, NDPS ਹੈ, ਜਾਂ ਕੁਝ ਐਸੇ ਕੇਸ ਵੀ ਹੈ ਜਿਹਦੇ ਚ ਮਤਲਬ ਕਿ ਰਾਇਤ ਸ਼ਾਇਦ ਨਹੀਂ ਦਿੱਤੀ ਜਾਂਦੀ, ਜੀ ਇਹਨਾਂ ਨੇ
ਕਈ ਤਰ੍ਹਾਂ ਦੀਆਂ ਸੋਧਾਂ ਕੀਤੀਆਂ, ਐਗਜ਼ੈਕਟ ਤੇ ਮੈਨੂੰ ਵੀ ਨਹੀਂ ਪਤਾ ਵੀ ਕਿਹੜੇ-ਕਿਹੜੇ ਕੇਸ ਨੇ, ਹੂੰ, ਹੂੰ। ਪਰੰਤੂ 3 ਸਾਲ ਕੈਦ ਜੇ ਹੋ ਗਈ ਤਾਂ ਫਿਰ 6 ਸਾਲ ਵਾਸਤੇ ਇਲੈਕਸ਼ਨ ਨਹੀਂ ਲੜ ਸਕਦਾ ਕੋਈ ਵੀ ਬੰਦਾ ਅਗਲਾ ਇਲੈਕਸ਼ਨ। ਪਰ ਇਹ ਤਾਂ ਕਿਉਂਕਿ ਵਿਧਾਇਕ ਨੇ, ਜੇ ਇਹਨਾਂ ਤੇ ਫਰਜ਼ ਕਰੋ ਸ਼ਰਤ ਲਾਗੂ ਵੀ ਹੁੰਦੀ ਹੈ, ਹੂੰ, ਤਾਂ ਕਿਉਂਕਿ ਹੁਣੇ ਹੀ ਚੁਣੇ ਗਏ 5 ਸਾਲ ਤੇ ਇਹਨਾਂ ਦੇ ਐਂ ਹੀ ਲੰਘ ਜਾਣੇ ਆ। ਅਗਲਾ ਹੂੰ। ਇਲੈਕਸ਼ਨ ਜਿਹੜਾ ਉਦੋਂ ਤੱਕ ਕਿਉਂਕਿ ਇਹਨਾਂ ਦਾ ਸ਼ਾਇਦ ਹੋ ਸਕਦਾ ਸਟੇ ਹੋ ਜਾਵੇ, ਸਜ਼ਾ ਜੀ, ਸਟੇ ਹੋ ਜਾਏਗੀ ਨਾ, ਜੀ, ਇਹਨਾਂ ਬਿਲਕੁਲ। ਦੀ ਸਜ਼ਾ ਸਟੇ ਹੋ ਜਾਏਗੀ। ਜਿੱਥੇ ਹੂੰ, ਸਟੇ ਹੋ ਗਈ ਸਜ਼ਾ, ਫਿਰ ਉੱਥੇ ਉਹ ਫਿਰ ਗਿਣੀ ਨਹੀਂ ਨਾ ਜਾਂਦੀ। ਜੀ, ਇਹ ਵੀ ਸਹੀ। ਇੱਕ ਮਤਲਬ ਕਿ ਕਾਨੂੰਨੀ ਪ੍ਰੋਸੈਸ ਦਾ ਹਿੱਸਾ ਹੈ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਵਾਹਵਾ ਚਰਚਾ ਚੱਲੀ ਸੀ ਪਿੰਡਾਂ ਦੇ ਵਿੱਚ ਵੀ ਸ਼ਾਇਦ ਕਿਤੇ ਨਵੀਂ ਸਰਕਾਰ ਹੈ ਜਿਹੜੀ ਉਹ ਬੱਸਾਂ ਦੇ ਵਿੱਚ ਬੀਬੀਆਂ ਲਈ ਟਿਕਟ ਲਾਗੂ ਹੀ ਨਾ ਕਰਦੇ, ਪਰ ਟਰਾਂਸਪੋਰਟ ਮੰਤਰੀ ਨੇ ਕਹਿੰਦੇ ਰਾਹਤ ਦੇਤੀ ਹੈ ਵੀ ਮੁਫ਼ਤ ਬੱਸ ਸਫ਼ਰ ਦੀ ਜਿਹੜੀ ਸਹੂਲਤ ਆ ਉਹ ਜਾਰੀ ਰੱਖਾਂਗੇ। ਦੇਖੋ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਪਹਿਲਾਂ ਕੁਛ ਹੋਰ ਕਿਹਾ, ਫਿਰ ਉਸ ਤੋਂ ਬਾਅਦ ਸਫਾਈ ਦਿੱਤੀ। ਜੀ। ਹਾਲਾਂਕਿ ਮੈਂ ਆਫੀਸ਼ੀਅਲੀ ਇਮਾਨਦਾਰੀ ਨਾਲ ਕਹਾਂ, ਕਿਤੇ ਉਹ ਬਿਆਨ ਨਹੀਂ ਵੇਖਿਆ ਜਿਹਦੇ 'ਚ ਇਹਨਾਂ ਨੇ ਕਿਹਾ ਹੋਵੇ ਕਿ 1 ਜੂਨ ਤੋਂ ਜਿਹੜਾ ਸਫ਼ਰ ਹੈ ਬੀਬੀਆਂ ਵਾਲਾ, ਹੂੰ, ਉਹ ਹੁਣ ਪੇਡ ਹੋਏਗਾ। ਹਾਲਾਂਕਿ ਹੂੰ। ਸੋਸ਼ਲ ਮੀਡੀਆ ਤੇ ਬੜੀਆਂ ਪੋਸਟਾਂ ਵਾਇਰਲ ਹੋਈਆਂ ਕਿ ਜੀ। ਲਓ ਬਾਈ, ਇਹ ਵੀ ਭੋਗ ਪੈ ਗਿਆ। ਔਰ ਤੁਹਾਨੂੰ ਪਤਾ ਫੇਸਬੁੱਕ ਤੇ ਵਿਦਵਤਾ ਜ਼ਿਆਦਾ, ਸਾਰੇ ਹੂੰ, ਕਹਿੰਦੇ ਕਿ ਆਹ ਤਾਂ ਬਹੁਤ ਅੱਛਾ ਨਿਰਣਾ ਹੈ, ਇਹ ਤਾਂ ਬਹੁਤ ਅੱਛਾ ਫੈਸਲਾ, ਇਹ ਤਾਂ ਗੱਲ ਮਤਲਬ ਕਿ ਉਸੇ ਤਰ੍ਹਾਂ ਟ੍ਰੈਂਡ ਚੱਲ ਪੈਂਦਾ ਹੈ। ਇਹਨਾਂ ਦੇ ਬੰਦੇ ਹੂੰ। ਉਹ ਚੰਗਾ ਜੀ, ਇਹ ਚੰਗਾ ਹੈ ਫੈਸਲਾ, ਬਿਹਤਰੀਨ ਹੈ। ਜਦੋਂ ਇਹ ਯੂ ਟਰਨ ਮਾਰਦੇ ਤੇ ਮੁੜ ਕੇ ਫਿਰ ਉਹਨਾਂ ਨੂੰ ਵੀ ਆਪਦੀਆਂ ਆਈਡੀਆਂ ਬਦਲਣੀਆਂ ਪੈਂਦੀਆਂ। ਜੀ, ਹੁਣ ਉਸ ਆਈਡੀ ਤੇ ਰਹਿ ਕੇ ਤਾਂ ਗੁਜ਼ਾਰਾ ਨਹੀਂ ਹੁੰਦਾ, ਲੋਕ ਬਿਲਕੁਲ। ਕੇਅਰ ਲੈਂਦੇ ਨੇ। ਖੈਰ ਗੱਲ ਇਹ ਆ ਕਿ ਦੇਖੋ ਇਹਨਾਂ ਨੇ ਬੀਬੀਆਂ ਵਾਸਤੇ ਤੇ ਬੜੀ ਵੱਡੀ ਇੱਕ ਗਰੰਟੀ ਦਿੱਤੀ ਸੀਗੀ, 1,000 ਰੁਪਇਆ ਦਿਆ ਕਰਾਂਗੇ। ਜੀ। ਤਾਂ ਉਹ ਗਰੰਟੀ ਤੇ ਹਾਲੇ ਪੂਰੀ ਹੋਣੀ ਸੰਭਵ ਨਹੀਂ, ਕਿਉਂਕਿ ਖੁਦ ਸੰਧਵਾ ਸਾਹਿਬ ਇੱਕ ਪੋਲੀਟੀਕਲ ਸਟੇਟਮੈਂਟ ਦਿੰਦੇ ਆ। ਹਾਲਾਂਕਿ ਜਦੋਂ ਇੰਟਰਵਿਊ ਕਰਨ ਜਾਓ ਤੇ ਉਹ ਕਹਿ ਦਿੰਦੇ ਆ ਕਿ ਨਹੀਂ, ਮੈਂ ਹੁਣ ਇੱਕ ਮਰਿਆਦਕ ਅਹੁਦੇ ਤੇ ਬੈਠਾ, ਮੈਂ ਪਾਰਟੀ ਨਾਲ ਜੁੜੇ ਸਵਾਲ ਨਹੀਂ ਲੈਣੇ। ਹੂੰ, ਉਹਦਾ ਸਰੈਸਨ ਕੇ ਖਜ਼ਾਨਾ ਖਾਲੀ ਆ, ਹਾਲੇ ਚਿਰ ਲੱਗੇਗਾ। ਜੀ। ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਹੁਣ ਇਹ ਜੇ ਇਹਦੇ ਤੇ ਵੀ ਕੱਟ ਲਾ ਦਿੰਦੇ ਤਾਂ ਮੇਰੇ ਖਿਆਲ ਦੇ ਨਾਲ ਔਰਤ ਵਰਗ ਦੇ ਵਿੱਚ ਇਹਨਾਂ ਦੀ ਜਿਹੜੀ ਛਵੀ ਸੀ ਉਹ ਠੀਕ ਨਹੀਂ ਸੀ ਜਾਣੀ। ਗਾ ਜ਼ਿਮਨੀ ਚੋਣ ਲੜਨੀ ਨੇ, ਫਿਰ ਉਸ ਹੂੰ, ਤੋਂ ਬਾਅਦ ਨਿਗਮ ਚੋਣ 2024 ਚੋਣਾਂ ਤੇ ਆਈ ਜਾਣੀਆਂ ਨੇ ਨਾ, ਤੇ ਬੀਬੀਆਂ ਦੀ ਵੋਟ ਹੁਣ ਬਰਾਬਰ ਪੈਂਦੀ ਹੈ। 50% ਵੋਟ ਬੀਬੀਆਂ ਦੀ ਹੁੰਦੀ ਹੈ। ਜੇ 100% ਆਪਾਂ ਲੈ ਲਈਏ, ਕੋਈ ਵੀ ਇੱਕ ਅੰਕੜਾ ਲੈ ਲਈਏ, ਜੀ। ਭਾਵੇਂ 70% ਹੈ, 75% ਹੈ, ਤੇ ਬਰੋਬਰ ਹੈ, ਬਿਲਕੁਲ ਐਨ ਨੈਕ ਟੂ ਨੈਕ ਨੇ ਬੀਬੀਆਂ। ਸੋ ਇਸ ਕਰਕੇ ਇਹਨਾਂ ਨੇ ਫਿਰ ਹੁਣ ਯੂ ਟਰਨ ਮਾਰ ਲਿਆ ਹੋਏਗਾ। ਹਾਲਾਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਆਫੀਸ਼ੀਅਲੀ ਸਟੇਟਮੈਂਟ ਮੈਂ ਨਹੀਂ ਸੁਣੀ ਕਿਸੇ ਦੇ ਮੂੰਹ, ਉਹ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਸੀਗਾ। ਹੂੰ, ਪਰ ਇਹਦੇ ਚ ਕੀ ਹੈ ਕਿ ਕੱਲਾ ਤੁਸੀਂ ਇਹ ਨਾ ਕਹੋ ਕਿ ਹਾਂ ਭਾਈ ਅਸੀਂ ਇਹ ਸਫ਼ਰ ਦੀ ਜਿਹੜੀ ਸਹੂਲੀਅਤ ਹੈ ਉਹਨੂੰ ਅੱਗੇ ਜਾਰੀ ਹੂੰ, ਰੱਖਾਂਗੇ। ਇਹ ਵੀ ਤੇ ਹੈ ਨਾ ਕਿ ਜੇ ਬੱਸਾਂ ਹੀ ਨਾ ਰਹੀਆਂ ਤੇ ਸਫ਼ਰ ਕਿਹਦੇ ਤੇ ਕਰੋਗੇ? ਹੂੰ, ਹੂੰ। ਕਿਹਦੇ ਤੇ ਕਰੋਗੇ? ਤਾਂ ਜੀ। ਬੱਸਾਂ ਚੱਲਣੀਆਂ ਵੀ ਤੇ ਚਾਹੀਦੀਆਂ ਨਾ। ਹੁਣ ਦੇਖੋ ਤੁਸੀਂ ਆਪ ਹੀ ਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀਆਂ ਉਹ ਮਾਰ ਲਾਰੇਬਾਜ਼ੀਆਂ ਕੀਤੀਆਂ ਤੇ ਬੜੀਆਂ ਚਾਲ ਮਾਰੀਆਂ ਹੋਈਆਂ। ਹੁਣ ਜਿਹੜੇ ਕੋਈ ਤੁਹਾਡੇ ਕਾਮੇ ਨੇ ਸਰਕਾਰੀ ਬੱਸ ਵਾਲੇ, ਉਹ ਚੱਕਾ ਜਾਮ ਕਰਕੇ ਬਹਿ ਜਾਂਦੇ ਆ ਕਿ ਭਾਈ ਹੂੰ, ਸਾਨੂੰ ਪੱਕਿਆਂ ਕਰੋ। ਜੀ। ਤਾਂ ਦੂਸਰੇ ਪਾਸੇ ਤੁਸੀਂ ਪੈਸੇ ਨਹੀਂ ਦੇ ਰਹੇ। 100 ਸਵਾ 100 ਕਰੋੜ ਰੁਪਈਆ ਜਿਹੜਾ ਮੇਰੇ ਖਿਆਲ ਦੇ ਨਾਲ ਬਕਾਇਆ ਪਿਆ ਉਹਨਾਂ ਦਾ, ਉਹ ਬਕਾਇਆ ਤੁਸੀਂ ਦਿਓਗੇ ਤੇ ਤਦ ਗੱਲ ਬਣੇਗੀ ਨਾ, ਤਾਂ ਹੀ ਬੱਸਾਂ ਚੱਲਣਗੀਆਂ। ਸੋ ਜੀ, ਜੀ। ਸਰਕਾਰੀ ਬੱਸ ਸੇਵਾ ਹੈ ਜਿਹੜੀ, ਉਹਨਾਂ ਦਾ ਬਕਾਇਆ ਵੇਲੇ ਸਿਰ ਦਿੱਤਾ ਜਾਵੇ, ਤਾਂ ਕਿ ਮੈਂ ਤਾਂ ਕਹਿੰਦਾ ਭਾਵੇਂ ਸਾਰੇ ਹਮ ਬੱਸਾਂ ਹੀ ਫ੍ਰੀ ਕਰ ਦਿਓ, ਬੱਸਾਂ ਵਾਲਿਆਂ ਨੂੰ ਵੀ ਕੀ ਇਤਰਾਜ਼ ਹੋਏਗਾ? ਉਹਨਾਂ ਦੀ ਤਾਂ ਸਗੋਂ ਸੁਣੀ ਜਾਏਗੀ। ਜੀ। ਫਰਜ਼ ਕਰੋ ਤੁਸੀਂ ਕਹਿ ਦਿੰਦੇ ਹੋ ਕਿ ਸਾਰਾ ਪੰਜਾਬ ਹੀ ਫ੍ਰੀ ਹੈ ਬਈ ਆ ਜਾਓ, ਤਾਂ ਬੱਸਾਂ ਤਾਂ ਲੱਦੀਆਂ ਜਾਣਗੀਆਂ ਸਰਕਾਰੀ, ਹੂੰ, ਤਾਂ ਉਹਨਾਂ ਨੂੰ ਤਾਂ ਫਾਇਦਾ ਹੋਏਗਾ, ਕਿਉਂਕਿ ਉਹ ਸਾਰੇ ਫੇਰੇ ਦੇ ਪੈਸੇ ਤੇ ਉਹਨਾਂ ਨੂੰ ਮਿਲ ਜਾਣੇ ਆ। ਤਾਂ ਪੈਸੇ ਵੇਲੇ ਸਿਰ ਦਿਓ, ਭਾਵੇਂ ਸਹੂਲਤ ਜਿਹਨੂੰ ਮਰਜ਼ੀ ਦੇ ਦਿਓ, ਕੋਈ ਚੱਕਰ ਨਹੀਂ ਹੈਗਾ। ਜੀ, ਜੀ, ਜੀ। ਅਗਲੀ ਖਬਰ ਦੀ ਗੱਲ ਕਰੀਏ ਮਿੰਟੂ ਜੀ, ਗੱਲ ਕਰੀਏ ਪੁਲਿਸ ਅਫੀਸ਼ੀਅਲ ਦੀ। ਵੈਸੇ ਤਾਂ ਪ੍ਰੋਟੋਕੋਲ ਕਹਿੰਦਾ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਉਹਨਾਂ ਨੂੰ ਸਲੂਟ ਮਾਰਨਾ ਪੈਂਦਾ, ਜਿਹੜੇ ਉੱਚ ਸੰਵਿਧਾਨਕ ਅਹੁਦਿਆਂ ਤੇ ਬੈਠੇ ਆ। ਪਰ ਐਸਐਸਪੀ ਨੇ ਮੁੱਖ ਮੰਤਰੀ ਦੀ ਜੈ-ਜੈਕਾਰ ਕਰਤੀ। ਦੇਖੋ ਇਹ ਤੇ ਕੋਈ ਪ੍ਰੋਟੋਕਾਲ ਨਹੀਂ ਹੈਗਾ ਕਿ ਜੈ ਜੈਕਾਰ ਕਰੋ ਤੁਸੀਂ ਜੀ। ਕਿਸੇ ਨੇਤਾ ਦੀ, ਹੂੰ, ਏਦਾਂ ਦਾ ਕੋਈ ਨਹੀਂ ਹੈਗਾ। ਸੋ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ, ਕਈ ਵਾਰ ਇਹ ਜਿਹੜੇ ਅਫਸਰ ਆ ਨਾ, ਉਹ ਅੱਧ ਪਚੱਧੇ ਲੀਡਰ ਤੇ ਬਣੇ ਹੀ ਹੁੰਦੇ ਇਹਨਾਂ ਦੇ ਨਾਲ ਰਹਿ ਕੇ। ਹੂੰ, ਉਹ ਕਈ ਵਾਰ ਫਿਰ ਉਹਨਾਂ ਦੇ ਵਿੱਚ ਆਤਮਾ ਪੂਰੀ ਦੀ ਪੂਰੀ ਜਿਹੜੀ ਉਹ ਲੀਡਰ ਵਾਲੀ ਆ ਜਾਂਦੀ, ਜੀ। ਉਹ ਬਿਲਕੁਲ ਸਿਆਸੀ ਹੋ ਜਾਂਦੇ ਆ। ਮਨਦੀਪ ਸਿੱਧੂ, ਹੁਣ ਦੇਖੋ ਇੱਕ ਪਾਸੇ ਕਦੇ ਜਵਾਕਾਂ ਨੂੰ ਖਾਣਾ ਖਿਲਾ ਦਿੱਤਾ, ਮਾੜੀ ਗੱਲ ਨਹੀਂ ਹੈ ਉਹ, ਜੀ। ਕਦੇ ਕਿਸੇ ਬੱਚੇ ਨੂੰ ਆਪਣੀ ਕੁਰਸੀ ਤੇ ਬਿਠਾਲ ਦਿੱਤਾ, ਫੋਟੋ ਸੈਸ਼ਨ ਹੁੰਦੇ ਆ, ਮਾਰ ਬਹੁਤ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਇੰਟਰਵਿਊਜ਼ ਦੇ ਵਿੱਚ। ਮੈਂ ਕਿਸੇ ਦੀ ਸੇਵਾ ਜਾਂ ਭਾਵਨਾ ਤੇ ਸਵਾਲ ਨਹੀਂ ਚੱਕ ਰਿਹਾ, ਮੈਂ ਗੱਲ ਕਰ ਰਿਹਾ
ਜੀ ਕਿ ਬਈ ਇੱਕ ਪਾਸੇ ਤੇ ਤੁਹਾਡੀ ਛਵੀ ਲੋਕਾਂ ਦੇ ਵਿੱਚ ਬੜੀ ਨਾਇਕ ਵਾਲੀ ਹੈ, ਤੇ ਹੂੰ ਦੂਸਰੇ ਪਾਸੇ ਤੁਸੀਂ ਆਹ ਕੰਮ ਕਰ ਰਹੇ ਹੋ ਕਿ ਮੰਚ ਤੋਂ ਸੀਐਮ ਦੇ ਹੱਕ ਦੇ ਵਿੱਚ ਜੈ ਜੈਕਾਰ, ਜੀ ਇਹਦੀ ਜੈ ਹੋਵੇ, ਇਹਦੀ ਜੈ ਹੋਵੇ, ਹੱਦ ਹੋ ਗਈ ਹੈ। ਸੋ ਸਿਆਣੇ ਬਣੋ, ਸਿਆਣੇ ਬਣਨ ਦੀ ਜ਼ਰੂਰਤ ਆ ਕਿ ਲੋਕ ਤੁਹਾਡੇ ਤੋਂ ਕੀ ਸੇਧ ਲੈਣਗੇ। ਹੂੰ ਤੁਸੀਂ ਤੇ ਸਗੋਂ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਸਿਖਾਉਣਾ ਹੈ ਕਿ ਹਾਂ ਭਾਈ ਠੀਕ ਹੈ, ਅਸੀਂ ਬਿਊਰੋਕ੍ਰੇਸੀ ਦੇ ਵਿੱਚ ਹੈ, ਪਬਲਿਕ ਸਰਵੈਂਟ ਆ ਅਸੀਂ, ਜੀ ਤਾਂ ਲੀਡਰ ਵੀ ਪਬਲਿਕ ਸਰਵੈਂਟ ਹੈ, ਪ੍ਰੋਟੋਕਾਲ ਹੈ ਵੱਖੋ ਵੱਖਰਾ, ਹੂੰ ਅਧਿਕਾਰ ਨੇ ਵੱਖੋ ਵੱਖਰੇ, ਪਰ ਅਸੀਂ ਸਰਵੈਂਟ ਕਿਹਦੇ ਆ, ਅਸੀਂ ਸਰਵੈਂਟ ਹੈ ਪਬਲਿਕ। ਤਾਂ ਜੀ ਬਿਲਕੁਲ ਤੁਸੀਂ ਕਿਸ ਤਰ੍ਹਾਂ ਦੀ ਮਿਸਾਲ ਪੇਸ਼ ਕਰ ਰਹੇ ਹੋ। ਸੋ ਖੈਰ ਬੜੀ ਵਾਟ ਲੱਗ ਰਹੀ ਹੈ ਐਸਐਸਪੀ ਸਾਹਿਬ ਦੀ ਸੋਸ਼ਲ ਮੀਡੀਆ ਤੇ, ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ ਲੋਕ ਬਹੁਤ ਤਸੱਲੀ ਕਰਵਾ ਰਹੇ ਆ, ਤਾਂ ਮੈਨੂੰ ਤਾਂ ਇਹ ਲੱਗਦਾ ਕਿ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਜੀ ਇਹ ਬਿਲਕੁਲ ਹੀ ਜਿੱਦਾਂ ਕਹਿ ਲਈਏ ਕਿ ਪੰਜਾਬ ਪੁਲਿਸ ਦੇ, ਹੁਣ ਦੇਖੋ ਰੌਲਾ ਕੀ ਹੈ ਕਿ ਇੱਥੇ ਕੋਈ ਮਾੜੀ ਮੋਟੀ ਗੱਲ ਹੋ ਜਾਵੇ ਤੇ ਫੇਰ ਇਹ ਸਾਰੇ ਪੰਜਾਬ ਪੁਲਿਸ ਵਾਲੇ ਇਕੱਠੇ ਵੀ ਹੋ ਜਾਂਦੇ ਆ ਕਿ ਹੂੰ ਤੁਸੀਂ ਪੁਲਿਸ ਨੂੰ ਐ ਕਰ ਦਿਓ, ਐ ਕਰ ਦਿਓ। ਆਹ ਤਾਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬ ਪੁਲਿਸ ਦੀ ਉਹ ਛਵੀ ਦਾਅ ਤੇ ਲਾਉਣ ਵਾਲੀ ਹੈ ਨਾ, ਜੀ ਬਿਲਕੁਲ ਉਹਦੀ ਸਾਰੀ ਇੱਜ਼ਤ ਮਾਨ ਸਨਮਾਨ ਹੀ ਦਾਅ ਤੇ ਲਾਉਣ ਵਾਲਾ। ਤਾਂ ਹੁਣ ਡੀਜੀਪੀ ਇਹਨੂੰ ਨੋਟਿਸ ਦੇਵੇਗਾ ਐਸਐਸਪੀ ਨੂੰ, ਜੀ ਕਿਆ ਬਾਈ ਦੇ ਦੇ ਜਵਾਬ ਦੇ, ਕਿਉਂ? ਹੂੰ ਕਿਉਂਕਿ ਸੀਐਮ ਨੇ ਉਹਨੂੰ ਲਾਇਆ ਉੱਥੇ ਆਪਣੇ ਜ਼ਿਲ੍ਹੇ ਦੇ ਵਿੱਚ, ਹਲਕੇ ਦੇ ਵਿੱਚ, ਗਾਂ ਵੋਟਾਂ ਵੀ ਹੈ। ਗਾਂ ਵੋਟ ਤਾਂ ਮਤਲਬ ਇਹ ਹੈ ਕਿ ਸਿਲੈਕਟਿਵ ਚੀਜ਼ਾਂ ਹੋ ਰਹੀਆਂ, ਸਿਲੈਕਟਿਵ, ਹੂੰ ਕਿ ਤੁਸੀਂ ਸਿਲੈਕਟਿਵਲੀ ਤੁਸੀਂ ਬੰਦਾ ਚੱਕਿਆ ਔਰ ਲਾ ਲਿਆ, ਚਲੋ ਠੀਕ ਹੈ, ਸੀਐਮ ਦਾ ਆਪਣਾ ਏਰੀਆ ਹੈ ਤਾਂ ਵਧੀਆ ਕੋਈ ਬੰਦਾ ਲੱਭਦਾ ਹੀ ਆ ਸੀਐਮ ਹਮੇਸ਼ਾ ਕਿ ਮੇਰੇ ਏਰੀਆ ਦੇ ਵਿੱਚ ਅੱਛੇ ਆਫੀਸਰਸ ਦੀ ਟੀਮ ਜਿਹੜੀ ਜਾਵੇ। ਹੂੰ ਤਾਂ ਪਰ ਦੂਸਰੇ ਪਾਸੇ ਜੇ ਉਹ ਬੰਦਾ ਕੋਈ ਪ੍ਰੋਟੋਕਾਲ ਤੋੜ ਰਿਹਾ ਤੇ ਉਹਨੂੰ ਡੀਜੀਪੀ ਕੋਈ ਜਵਾਬ ਦੇ ਨਾ ਕਰਕੇ ਉਹ ਕਿ ਐਸੀ ਮਿਸਾਲ ਪੇਸ਼ ਕਰ ਰਿਹਾ ਪੁਲਿਸ ਦੇ ਵਿੱਚ, ਉਹ ਕੈਸੀ ਮਿਸਾਲ ਆ ਕਿ ਹੂੰ ਭਾਈ ਜਿਹੜਾ ਨੇੜੇ ਆ, ਇਹਦਾ ਮਤਲਬ ਤੇ ਇਹ ਕਿ ਚਾਪਲੂਸੀ ਵੱਧ ਤੋਂ ਵੱਧ ਕਰੋ, ਫਿਰ ਤੁਹਾਡਾ ਕੋਈ ਵਾਲ ਵਿੰਗਾ ਨਹੀਂ ਜੇ ਕਰ ਸਕਦਾ, ਡਿਊਟੀ ਕਰਨੀ ਹੈ ਕਰੋ, ਨਹੀਂ ਕਰਨੀ ਨਾ ਕਰੋ। ਜੀ ਇਹ ਮਿਸਾਲਾਂ ਠੀਕ ਨਹੀਂ ਜਾ ਰਹੀਆਂ। ਜੀ ਕਈ ਵਾਰੀ ਸਾਈਕਲ ਸੂਕਲ ਚਲਾਉਂਦਾ ਬੰਦਾ, ਨਾਲ ਨੂਲ ਤੁਰਿਆ ਜਾਂਦਾ, ਕਿਲੋਮੀਟਰ ਕਰ ਲੈਂਦਾ ਮਿੰਟੂ ਜੀ, ਫਿਰ ਅਸਰ ਹੋ ਜਾਂਦਾ। ਪੁਲਿਸ ਦੀ ਗੱਲ ਹੀ ਅਗਲੀ ਕਰਦੇ ਹਾਂ ਜੀ। ਵਿਵਾਦਾਂ ਦੇ ਵਿੱਚ ਫਲੋਰ ਪੁਲਿਸ ਅਕੈਡਮੀ, ਨਸ਼ੇ ਦੇ ਮਾਮਲੇ 'ਚ 5 ਹੋਰ ਪੁਲਿਸ ਮੁਲਾਜ਼ਮ ਗ੍ਰਿਫਤਾਰ ਜੀ। ਹਾਂਜੀ ਦੇਖੋ ਇਹ ਪੂਰਾ ਨੈਕਸਸ ਸੀਗਾ, ਜੀ ਇਹ ਬੜੀ ਵੱਡੀ ਅਕੈਡਮੀ ਆ, ਫਲੋਰ ਪੁਲਿਸ ਅਕੈਡਮੀ ਹੈ ਜਿਹੜੀ, ਮਹਾਰਾਜਾ ਅਕੈਡਮੀ ਜਿਸਨੂੰ ਕਹਿੰਦੇ ਨੇ। ਹੂੰ ਤਾਂ ਇਹਦੇ ਚ ਕੀ ਹੋਇਆ ਸੀਗਾ ਕਿ ਇੱਕ ਹੌਲਦਾਰ ਅਚਾਨਕ ਕੋਮਾ ਚ ਚਲੇ ਗਿਆ, ਬਾਅਦ ਚ ਪਤਾ ਲੱਗਿਆ ਕਿ ਉਹਨੇ ਡਰੱਗ ਜ਼ਿਆਦਾ ਲੈ ਲਿਆ, ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ, ਜੀ ਮੌਤ ਹੋ ਗਈ ਉਹਦੀ। ਨੌਜਵਾਨ ਹੀ ਸੀਗਾ ਹੌਲਦਾਰ। ਤਾਂ ਜੀ ਉਸ ਤੋਂ ਬਾਅਦ ਫਿਰ ਸਾਰਾ ਭੇਤ ਖੁੱਲਿਆ ਕਿ ਬਈ ਇਹ ਨਸ਼ਾ ਲੈਂਦੇ ਕਿੱਥੋਂ ਆ, ਕਿਉਂਕਿ ਦੇਖੋ ਜਿਹੜੀ ਪੁਲਿਸ ਅਕੈਡਮੀ ਹੁੰਦੀ ਹੈ ਨਾ, ਉਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਤਾਣਾ-ਬਾਣਾ ਹੁੰਦਾ ਕਿ ਬਾਹਰੋਂ ਨਹੀਂ ਕੋਈ ਬੰਦਾ ਜਾ ਸਕਦਾ, ਹੂੰ ਤੇ ਬਹੁਤ ਹੱਦ ਤੱਕ ਕਹਿ ਲਓ ਕਿ ਉਧਰ ਅੰਦਰਲੇ ਵੀ ਐ ਨਹੀਂ ਹੈ ਕਿ ਜਦੋਂ ਮਰਜ਼ੀ ਜੀ ਕੀਤਾ, ਬੜਾ ਅਨੁਸ਼ਾਸਨਾਤਮਕ ਮਾਹੌਲ ਹੁੰਦਾ ਹੈ, ਜੀ ਚਾਹੇ ਟ੍ਰੇਨਿੰਗ ਸੈਂਟਰ ਹੋਣ, ਇਹਨਾਂ ਦੀ ਬੜੀ ਸਖਤਾਈ ਹੁੰਦੀ ਹੈ। ਇੱਥੋਂ ਤੱਕ ਕਿ ਜਿਹੜੀ ਤੁਸੀਂ ਪੀਏਪੀ ਦੇਖਦੇ ਹੋ, ਪੀਏਪੀ ਪੁਲਿਸ ਲਾਈਨ ਹੈ ਜਿਹੜੀ ਹੂੰ ਜਲੰਧਰ ਦੀ, ਉਹਦਾ ਆਪਣਾ ਇੱਕ ਮਤਲਬ ਕਿ ਆਪਣਾ ਉਹਦਾ ਨਿਯਮ ਹੈਗੇ ਆ, ਜੀ ਉਹਦਾ ਆਪਣਾ ਇੱਕ ਸਾਰਾ ਖਾਕਾ ਨਿਯਮਾਂ ਦਾ। ਜੀ ਤੋਂ ਕਹਿਣ ਦਾ ਭਾਵ ਇਹ ਹੈ ਕਿ ਇਹੋ ਜੀ ਸਖਤਾਈ ਵਾਲੀ ਜਗ੍ਹਾ ਤੇ ਡਰੱਗ, ਤਾਂ ਫਿਰ ਖਬਰਾਂ ਲੱਗੀਆਂ, ਜਦ ਖਬਰਾਂ ਲੱਗੀਆਂ ਤਾਂ ਹੂੰ ਨਤੀਜਾ ਇਹ ਨਿਕਲਿਆ ਕਿ ਉੱਥੇ ਵਿੱਚ ਹੀ ਬੰਦੇ ਜਿਹੜੇ ਆ ਨਸ਼ਾ ਵੇਚ ਰਹੇ ਸਨ। ਜੀ ਜੀ ਤਾਂ ਉਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਸੀ। ਹੁਣ ਇੱਕ ਜਨਾਨੀ ਵੀ ਨਾਲ ਫੜੀ ਹੈ ਇਹਨਾਂ ਨੇ, 4-5 ਪੁਲਿਸ ਮੁਲਾਜ਼ਮ ਤੇ ਗ੍ਰਿਫਤਾਰ ਹੋਏ ਹੀ ਨੇ, ਹੂੰ 2 ਪਹਿਲਾਂ ਹੋ ਗਏ ਸਨ, ਹੁਣ ਕੁਝ ਹੋਰ ਗ੍ਰਿਫਤਾਰੀਆਂ ਹੋ ਗਈਆਂ, 5 ਹੋਰ, ਜਾਨੀ ਤਕਰੀਬਨ 7 ਗ੍ਰਿਫਤਾਰੀਆਂ ਹੋ ਗਈਆਂ। ਜੀ ਨਾਲ ਇੱਕ ਜਨਾਨੀ ਫੜੀ ਜਿਹੜੀ ਕਿ ਮਤਲਬ ਕਿ ਸਪਲਾਈ ਕਰਦੀ ਸੀ ਮੁੱਖ ਤੌਰ ਤੇ। ਇਹ ਬੜੀ ਵੱਡੀ ਗੱਲ ਹੈ ਕਿ ਅੱਛਾ ਇਹਦਾ ਮਤਲਬ ਇਹੋ ਆ ਕਿ ਬਾਹਰੋਂ ਸ਼ਾਇਦ ਜਨਾਨੀ ਵੀ ਅੰਦਰ ਚਲੇ ਜਾਂਦੀ ਸੀ, ਬਿਲਕੁਲ ਹੋ ਜਾਂ ਸਕਦਾ। ਜਨਾਨੀ ਦੇ ਜਿਹੜੇ ਤਾਲੁਕਾਤ ਨੇ ਉਹ ਜੀ ਕੁਝ ਇਸ ਕਿਸਮ ਦੇ ਸੀਗੇ ਕਿ ਉਹ ਬਾਹਰੋਂ ਆ ਕੇ ਲੈ ਜਾਂਦੇ ਸਨ। ਤਾਂ ਹੂੰ ਇਸ ਤਰ੍ਹਾਂ ਡਰੱਗ ਜਿਹੜੀ ਸੀ ਬਹੁਤ ਧੜੱਲੇ ਨਾਲ ਜੀ ਫਲੋਰ ਅਕੈਡਮੀ ਦੇ ਵਿੱਚ ਜਾ ਕੇ ਵਿਕ ਰਹੀ ਸੀਗੀ। ਔਰ ਉੱਥੇ ਹਾਲਾਤ ਇਹ ਨੇ, ਮੈਂ ਤੇ ਸੁਣ ਕੇ ਦੰਗ ਰਹਿ ਗਿਆ। ਇੱਕ ਮੁਲਾਜ਼ਮ ਦੱਸ ਰਿਹਾ ਹੈ, ਉਹ ਕਹਿੰਦਾ ਕਿ ਇੱਥੇ ਤੇ ਜਿਹਦੇ ਕੋਲ ਵਿਚਾਰੇ ਕੋਲ ਪੈਸੇ ਮਤਲਬ ਕਿ ਮੁੱਕ ਜਾਂਦੇ, ਨੰਗ ਹੋ ਜਾਂਦਾ, ਹੂੰ ਉਹਨੂੰ ਇਹ ਫਾਈਨੈਂਸ ਕਰਵਾ ਦਿੰਦੇ ਨੇ, ਓਹ ਕਰਜ਼ਾ ਦਵਾ ਦਿੰਦੇ ਨੇ। ਔਰ ਜੀ ਕੁਛ ਨੂੰ ਤੇ ਨੌਕਰੀ ਛਡਵਾ ਕੇ ਲੈ ਗਏ ਘਰ ਵਾਲੇ ਕਿ ਦਫਾ ਹੂੰ ਕਰ, ਗੋਲੀ ਮਾਰ, ਅਸੀਂ ਨਹੀਂ ਤੇਰੀ ਨੌਕਰੀ ਦਾ ਪੈਸਾ ਲੈਣਾ, ਤੂੰ ਜੀ ਕਿਰਪਾ ਕਰਕੇ ਆਪ ਹੀ ਆ ਜਾ ਕਰ। ਕੁਝ ਵੀਆਰਐਸ ਮਤਲਬ ਕਿ ਇਸ ਤਰ੍ਹਾਂ ਵੀ ਲੈ ਗਏ ਨੇ। ਸੋ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਇਸ ਬਹੁਤ ਤਰ੍ਹਾਂ ਵੱਡੀ ਉੱਥੇ ਇੱਕ ਬਿਲਕੁਲ ਨੈਕਸਸ ਫੈਲ ਗਿਆ ਔਰ ਵੱਡੇ ਅਫਸਰਾਂ ਨੂੰ ਪਤਾ ਤੱਕ ਨਹੀਂ ਲੱਗਿਆ। ਹੂੰ ਜੀ। ਅੱਛਾ ਅਗਲੀ ਖਬਰ ਦੀ ਗੱਲ ਕਰੀਏ ਮਿੰਟੂ ਜੀ।
ਕੇਜਰੀਵਾਲ ਸਾਹਿਬ ਦੀ ਆ ਕਿ ਮਿੱਤਰਾਂ ਦਾ ਰਹਿੰਦਾ ਹੈ ਸੁਰਖੀਆਂ 'ਚ ਨਾ। ਉਹ ਗੱਲ ਹੈ ਵੀ ਕਪਿਲ ਦੇਵ ਨੇ ਪਿਛਲੇ ਦਿਨੀ ਕੋਈ ਮੁਲਾਕਾਤ ਕਰ ਲਈ ਕੇਜਰੀਵਾਲ ਸਾਹਿਬ ਨਾਲ ਤੇ ਚਰਚੇ ਹੀ ਛਿੜ ਗਏ। ਹਾਂਜੀ ਦੇਖੋ, ਚਰਚਾ ਤਾਂ ਫਿਰ ਛਿੜਨਾ ਹੀ ਹੈ ਕਿਉਂਕਿ ਕਪਿਲ ਦੇਵ ਇੱਕ ਹਸਤਾਖਰ ਹੈ ਜੀ। ਕ੍ਰਿਕਟ ਜਗਤ ਦਾ। ਹੂੰ। ਅ, ਜਿਸ ਬੰਦੇ ਨੇ ਵੀ ਸੁਰਤ ਸੰਭਲ ਕੇ ਕ੍ਰਿਕਟ ਵੇਖੀ ਆ, ਖੇਲੀ ਆ, ਹੂੰ। ਜਾਂ ਖਾਸ ਤੌਰ ਤੇ ਜਿਹੜਾ ਅੱਜ ਕੋਈ 40-50 ਦਿਨ ਢੁਕਿਆ, ਤੇ ਉਹ ਤਾਂ ਕਪਿਲ ਦੇਵ ਦੇ ਨਾਂ ਤੋਂ ਵਾਕਫ ਹੈ ਕਿਉਂਕਿ ਕਪਿਲ ਦੇਵ ਦਾ ਕ੍ਰਿਕਟ ਦੇ ਵਿੱਚ ਬੜਾ ਵੱਡਾ ਕੰਟਰੀਬਿਊਸ਼ਨ ਹੈ। ਜੀ। ਤਾਂ ਹੁਣ ਚਰਚੇ ਇਹ ਨੇ ਕਿ ਸ਼ਾਇਦ 29 ਮਈ ਨੂੰ ਕੁਰੂਕਸ਼ੇਤਰ ਦੇ ਵਿੱਚ ਇਹ ਹੂੰ। ਪਾਰਟੀ ਜੁਆਇਨ ਕਰ ਸਕਦੇ ਆਮ ਆਦਮੀ ਪਾਰਟੀ ਦੀ, ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਦੀ ਤਿਆਰੀ ਜਿਹੜੀ ਆ ਉਹ ਹੁਣ ਤੋਂ ਹੀ ਵਿੱਢ ਦਿੱਤੀ ਗਈ ਆ ਆਮ ਆਦਮੀ ਪਾਰਟੀ ਵੱਲੋਂ। ਤਾਂ ਜੀ। ਇਹ ਇੱਕ ਬਹੁਤ ਵੱਡਾ ਇਸ ਵੇਲੇ ਕਹਿ ਲਓ ਕਿ ਸਿਆਸਤ ਦੇ ਵਿੱਚ ਚਰਚਾ ਦਾ ਸਬੱਬ ਹੈ। ਹੂੰ। ਉਹ ਹੁਣ ਕਪਿਲ ਦੇਵ ਪਾਰਟੀ ਜੁਆਇਨ ਕਰਦੇ ਨੇ ਜਾਂ ਨਹੀਂ ਕਰਦੇ, ਕਿਉਂਕਿ ਬੇਸਿਕਲੀ ਕਪਿਲ ਦੇਵ ਰਹਿੰਦੇ ਤੇ ਚੰਡੀਗੜ੍ਹ ਸੀ, ਹੂੰ। ਪਰ ਇਹਨਾਂ ਦੀ ਜਿਹੜੀ ਰਣਜੀ ਟੀਮ ਸੀ ਉਹ ਹਰਿਆਣਾ ਸੀ। ਇਹ ਜੀ। ਖੇਡੇ ਹਰਿਆਣੇ ਵੱਲੋਂ, ਵੈਸੇ ਤੇ ਚੰਡੀਗੜ੍ਹ ਦੀ ਆਪਣੀ ਟੀਮ ਹੈ, ਪਰ ਇਹ ਹਰਿਆਣੇ ਵੱਲੋਂ ਖੇਡਦੇ ਸਨ। ਤੇ ਹੂੰ। ਇਸ ਕਰਕੇ ਕੁਝ ਲਿੰਕ ਕੱਢੇ ਜਾ ਰਹੇ ਨੇ ਕਿ ਏਦਾਂ ਹੋ ਸਕਦਾ ਜੀ, ਏਦਾਂ ਹੋ ਸਕਦਾ। ਉਹ ਬਾਕੀ ਹੁਣ ਦੇਖੋ, ਜੇ ਤੁਸੀਂ ਹਰਿਆਣੇ ਤੇ ਨਿਗਾਹ ਮਾਰੋਗੇ ਤਾਂ ਸੰਦੀਪ ਸਿੰਘ ਚੋਟੀ ਜੀ। ਦੇ ਹਾਕੀ ਖਿਡਾਰੀ, ਬੜੇ ਜਾਂਬਾਜ਼ ਡਰੈਗ ਫਲਿੱਕਰ ਅੱਜ ਭਾਜਪਾ 'ਚ ਨੇ, ਖੇਡ ਹੂੰ। ਮੰਤਰੀ ਵੀ ਨੇ, ਅੱਛਾ ਕੰਮ ਵੀ ਕਰ ਰਹੇ ਨੇ, ਮਾੜਾ ਕੰਮ ਨਹੀਂ ਹੈ ਉਹਨਾਂ ਦਾ। ਬਬੀਤਾ ਫੋਗਟ ਉਹ ਚਲੇ ਗਈ ਸੀਗੀ। ਜੀ। ਫਿਰ ਯੋਗੇਸ਼ਵਰ ਦੱਤ, ਮਤਲਬ ਕਿ ਹਰਿਆਣੇ ਦੇ ਵਿੱਚ ਸਾਡੇ ਪੰਜਾਬ ਵਾਂਗੂ ਇੱਕ ਟ੍ਰੈਂਡ ਹੈਗਾ, ਖਿਡਾਰੀ ਜਾਂਦੇ ਨੇ। ਜੀ। ਜੀ। ਆਪਣੇ ਇੱਥੇ ਵੈਸੇ ਉਹਨੇ ਕਾਮਯਾਬ ਨਹੀਂ ਹੁੰਦੇ ਰਾਜਨੀਤੀ ਦੇ ਵਿੱਚ, ਵੈਸੇ ਹਰਭਜਨ ਸਿੰਘ ਹੋਰੀ ਤਾਂ ਹੋ ਜਾਂਦੇ ਨੇ, ਪਰ ਜ਼ਿਆਦਾ ਨਹੀਂ। ਹੂੰ। ਕੁਝ ਇੱਕਾ ਦੁੱਕਾ ਮਿਸਾਲਾਂ ਵੈਸੇ ਮਿਲਦੀਆਂ ਰਹਿੰਦੀਆਂ, ਪ੍ਰਗਟ ਸਿੰਘ ਹੋਰੀ ਹੈਗੇ ਨੇ। ਤਾਂ ਕਹਿਣ ਦਾ ਮਤਲਬ ਕਿ ਹਰਿਆਣੇ 'ਚ ਜ਼ਿਆਦਾ ਜਾ ਰਹੇ ਨੇ ਇਸ ਟਾਈਮ, ਜੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਟ੍ਰੈਂਡ ਸੈੱਟ ਹੋਇਆ ਪਿਆ ਉੱਥੇ। ਤਾਂ ਕਪਿਲ ਦੇਵ ਦੇ ਜਾਣ ਦੀ ਸੰਭਾਵਨਾ। ਪਰ ਦੂਜੇ ਪਾਸੇ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹੂੰ। ਤਾਂ ਉਹ ਕਪਿਲ ਦੇਵ ਨੂੰ ਜਾਣ ਨਹੀਂ ਦੇਣਗੇ। ਕਿਉਂ? ਕਿਉਂਕਿ ਦੇਖੋ, ਜਿਹੜੇ ਰਿਟਾਇਰ ਖਿਡਾਰੀ ਹੁੰਦੇ ਆ, ਹੂੰ। ਉਹ ਬੀਸੀਸੀਆਈ ਦੇ ਨਾਲ ਹੀ ਹੁੰਦੇ ਨੇ। ਕੋਈ ਜੀ। ਸੈਂਟਰ ਸਰਕਾਰ ਦੇ ਨਾਲ ਉਹਨਾਂ ਦਾ ਤਾਲੁਕਾਤ ਅੱਛਾ ਹੁੰਦਾ, ਹਮੇਸ਼ਾ ਹੂੰ। ਅੱਛਾ ਰਹਿੰਦਾ ਉਹਨਾਂ ਦਾ ਸੰਬੰਧ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਵੀ ਹੋ ਸਕਦਾ, ਕਿਉਂਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਇਹਨਾਂ ਨੂੰ ਹਰਿਆਣੇ 'ਚ ਅੱਗੇ ਵਧਣ ਤੋਂ ਰੋਕਣਗੇ, ਯਤਨ ਕਰਨਗੇ, ਤਾਂ ਹੋ ਸਕਦਾ ਕਿ ਕਪਿਲ ਦੇਵ ਵਾਸਤੇ ਕੋਈ ਰਾਜ ਸਭਾ ਵਰਗੀ ਟਿਕਟ ਪਹਿਲਾਂ ਹੀ ਆਫਰ ਕਰ ਦੇਣ ਕਿ ਹੂੰ। ਤੁਸੀਂ ਤੇ ਰਾਜਨੀਤੀ ਕਰਨੀ ਹੈ ਨਾ, ਛੱਡੋ ਖੜਾ ਤੁਹਾਨੂੰ ਰਾਜ ਸਭਾ ਦੇ ਵਿੱਚ ਡਾਇਰੈਕਟਲੀ ਭੇਜ ਦਿੰਨੇ ਆ। ਜੀ। ਇਹ ਵੀ ਹੋ ਸਕਦਾ ਹੈ, ਕਈ ਵਾਰ ਇਹ ਚੀਜ਼ਾਂ ਹੁੰਦੀਆਂ। ਤਾਂ ਮਤਲਬ ਕਿ ਕਪਿਲ ਦੇਵ ਜੇ ਰਾਜਨੀਤੀ 'ਚ ਜਾ ਰਹੇ ਨੇ, ਹਾਲਾਂਕਿ ਪਤਾ ਨਹੀਂ ਉਹਨਾਂ ਨੇ ਵਿਅਕਤੀਗਤ ਤੌਰ ਤੇ ਫੈਸਲਾ ਲੈਣਾ, ਜਾ ਰਹੇ ਨੇ ਜਾਂ ਨਹੀਂ ਜਾ ਰਹੇ। ਪਰ ਜੇ ਉਹ ਜਾਣਾ ਚਾਹਣ ਤਾਂ ਮੈਨੂੰ ਲੱਗਦਾ ਕਿ ਇੱਥੇ ਵੀ ਜਿਵੇਂ ਹਰਭਜਨ ਸਿੰਘ ਦੇ ਪਿੱਛੇ ਸਾਰੀਆਂ ਪਾਰਟੀਆਂ ਲੱਗ ਰਹੀਆਂ ਸੀ, ਜੀ। ਸਾਰੇ ਲੱਗ ਤੁਰੇ ਸਨ, ਤਾਂ ਠੀਕ ਕਪਿਲ ਦੇਵ ਵਾਸਤੇ ਵੀ ਬਹੁਤ ਸਾਰੀਆਂ ਹੋਰ ਪੇਸ਼ਕਸ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਤਿਆਰ ਹੋ ਜਾਣਗੀਆਂ, ਔਰ ਭਾਰਤੀ ਜਨਤਾ ਪਾਰਟੀ ਵੱਡੀ ਪੇਸ਼ਕਸ਼ ਜ਼ਰੂਰ ਕਰੇਗੀ। ਐਡੀ ਛੇਤੀ ਉਹ ਐਡਾ ਝਟਕਾ ਨਹੀਂ ਖਾਣ। ਜੀ। 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 ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ, ਜੀ। ਸ਼ੁਕਰੀਆ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਪਿਲ ਦੇਵ ਤੇ ਕੇਜਰੀਵਾਲ ਦੀ ਮੁਲਾਕਾਤ ਨੇ ਜਿਹੜੇ ਚਰਚੇ ਛੇੜੇ ਉਹ ਤੋਂ ਲੈ ਕੇ, ਤੇ ਬੋਰਵੈਲ ਦੇ ਵਿੱਚ ਜਿਹੜਾ ਬੱਚਾ ਡਿੱਗਿਆ ਸੀ ਲੰਘੇ ਦਿਨੀ ਰਿਤਿਕ, ਤੇ ਉਹ ਬੋਰਵੈਲ ਦੇ ਮਾਲਕ ਤੇ ਪਰਚਾ ਦਰਜ ਹੋ ਗਿਆ। ਇਹਨਾਂ ਖਬਰਾਂ ਦੀ ਆਪਾਂ ਨੂੰ ਉਹਨਾਂ ਨੇ ਤਫਸੀਲ ਦਿੱਤੀ ਹੈ। ਵੱਖ-ਵੱਖ ਖਬਰਾਂ ਤੇ ਇਸੇ ਦਰਮਿਆਨ ਚਰਚਾ ਕੀਤੀ ਹੈ। ਬਲਬੀਰ ਸਿੰਘ ਨੂੰ ਕੈਦ ਵੀ ਹੋਈ ਹੈ ਤੇ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਚਰਚਾਵਾਂ ਸੁਣੀ ਦੀਆਂ ਵੀ ਫੇਰ ਟੇਬਲ ਤੇ ਆ ਗਿਆ। ਮੁਫਤ ਬੱਸ ਦੀ ਸਫ਼ਰ ਦੀ ਜਿਹੜੀ ਸਹੂਲਤ ਆ ਉਹ ਜਾਰੀ ਰਹੇਗੀ। ਐਸਐਸਪੀ ਵਿਵਾਦਾਂ ਦੇ ਵਿੱਚ ਆ ਗਿਆ, ਮੁੱਖ ਮੰਤਰੀ ਦੀ ਜੈ-ਜੈਕਾਰ ਕਰਕੇ, ਤੇ ਫਲੋਰ ਪੁਲਿਸ ਅਕੈਡਮੀ ਬਾਰੇ ਤਾਂ ਉਹਨਾਂ ਨੇ ਬਹੁਤ ਹੋਰ ਸਨਸਨੀਖੇਜ਼ ਜਿਹੜੇ ਆ ਉਹ ਖੁਲਾਸੇ ਕਰਕੇ ਗਏ ਨੇ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਕੁਝ ਹੋਰ ਜਾਂਦੇ ਹੋਰ ਖਬਰਾਂ ਤੇ ਵੀ ਨਜ਼ਰ ਮਾਰਦੇ ਚੱਲਦੇ ਹਾਂ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਭਾਜਪਾ ਤੇ ਦੋਸ਼ ਲਾਇਆ ਹੈ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੀ ਬੁਨਿਆਦ ਨੂੰ ਹਿਲਾਇਆ ਜਾ ਰਿਹਾ ਹੈ, ਇਸ ਦਾ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇਸ ਤਰੀਕੇ ਨਾਲ, ਅਤੇ ਭਾਜਪਾ ਮੰਤਰੀ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਦੇ ਲਈ ਆਪਸ ਦੇ ਵਿੱਚ ਮੁਕਾਬਲਾ ਕਰ ਰਹੇ ਨੇ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਜਿਹੜੀ ਭਾਜਪਾ ਹੈ ਉਹ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਨਸਲਕੁਸ਼ੀ ਦਾ ਮੌਕਾ ਹਾਸਲ ਕੀਤਾ ਜਾ ਸਕੇ। ਮਹਿਬੂਬਾ ਦਾ ਬਿਆਨ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਦੇ ਉਸ ਬਿਆਨ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮਦਰਸਿਆਂ ਦੀ ਹੋਂਦ ਖਤਮ ਹੋਣੀ ਚਾਹੀਦੀ ਹੈ। ਮਹਿਬੂਬਾ ਨੇ ਲੋਕਾਂ ਨੂੰ ਹਾਲੀਆ ਸਮੇਂ ਦੇ ਦੌਰਾਨ ਭਾਜਪਾ ਸ਼ਾਸਿਤ ਰਾਜਾਂ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋਏ ਸਲੂਕ ਨੂੰ ਯਾਦ ਕਰਨ ਦੀ ਵੀ ਅਪੀਲ ਕੀਤੀ ਹੈ। ਪੀਡੀਪੀ ਮੁਖੀ ਨੇ ਇਹ ਦਾਅਵਾ ਕੀਤਾ ਕਿ ਭਾਜਪਾ ਨੇਤਾ ਮੈਂਬਰ ਜਾਣਬੁੱਝ ਕੇ ਮੰਦਰ ਮਸਜਿਦ ਜਿਹੇ ਸੰਵੇਦਨਸ਼ੀਲ ਮੁੱਦੇ ਉਠਾ ਰਹੇ ਨੇ
ਤਾਂ ਕਿ ਮੁਸਲਮਾਨਾਂ ਨੂੰ ਉਕਸਾਇਆ ਜਾ ਸਕੇ ਤੇ ਭੜਕਾਇਆ ਜਾ ਸਕੇ। ਬੇਸ਼ੱਕ ਬੀਬਾ ਦੇ ਬਿਆਨਾਂ ਦੇ ਵਿੱਚ ਸੱਚਾਈ ਜ਼ਰੂਰ ਹੈ, ਪਰ ਕਿਉਂਕਿ ਬੀਬਾ ਵੀ ਇੱਕ ਸਿਆਸਤਦਾਨ ਨੇ ਤੇ ਬੀਬਾ ਜੀ ਨੇ ਵੀ ਭਾਜਪਾ ਦੇ ਨਾਲ ਗੱਠਜੋੜ ਕਰਕੇ ਮੁੱਖ ਮੰਤਰੀ ਤੱਕ ਦੇ ਅਹੁਦੇ ਮਾਣੇ ਨੇ। ਤਾਂ ਜਦੋਂ ਤੁਸੀਂ ਅਹੁਦੇ ਮਾਣ ਲੈਂਦੇ ਹੋ ਤਾਂ ਤੁਹਾਡਾ ਰੁਤਬਾ ਆਪਣੇ ਭਾਈਚਾਰੇ ਦੇ ਵਿੱਚ ਉਹ ਨਹੀਂ ਰਹਿੰਦਾ। ਤੁਸੀਂ ਹਮੇਸ਼ਾ ਸੰਵੇਦਨਸ਼ੀਲਤਾ ਦੀ ਗੱਲ ਕਰਨੀ ਚਾਹੀਦੀ ਹੈ, ਤੁਹਾਨੂੰ ਭਾਈਚਾਰਕ ਸਾਂਝ ਦੀ ਗੱਲ ਕਰਨੀ ਚਾਹੀਦੀ ਹੈ। ਹੇਮੰਤ ਬਿਸਵਾ ਨੇ ਇਹ ਗੱਲ ਕਹੀ ਸੀਗੀ ਕਿ ਮਦਰਸਿਆਂ ਦੀ ਹੋਂਦ ਖਤਮ ਹੋਣੀ ਚਾਹੀਦੀ ਹੈ। ਹੇਮੰਤ ਬਿਸਵਾ ਨੂੰ ਇਸ ਦੇਸ਼ ਦਾ ਸੰਵਿਧਾਨ ਪੜ੍ਹ ਲੈਣਾ ਚਾਹੀਦਾ ਹੈ। ਹੇਮੰਤ ਬਿਸਵਾ ਨੂੰ ਆਜ਼ਾਦੀ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ, ਤਾਂ ਸ਼ਾਇਦ ਹੋ ਸਕਦਾ ਹੈ ਬੌਧਿਕ ਕੰਗਾਲੀ ਦੂਰ ਹੋ ਸਕੇ। ਹੇਮੰਤ ਬਿਸਵਾ ਨੂੰ ਸੰਵਿਧਾਨ ਦੀਆਂ ਜਿਹੜੀਆਂ ਕੰਸਟੀਟਿਊਸ਼ਨ ਦੇ ਹੋਣ ਦੀਆਂ ਜਿਹੜੀਆਂ ਚੀਜ਼ਾਂ ਨੇ, ਪ੍ਰੀਐਂਬਲ ਹੈ ਜਿਹੜਾ, ਉਹ ਪੜ੍ਹ ਲੈਣਾ ਚਾਹੀਦਾ ਕਿ ਵੀ ਦਾ ਪੀਪਲ ਕੀ ਮਤਲਬ ਹਰ। ਇਹ ਜਿਹੜੇ ਇੱਕ ਸ਼ਾਇਰ ਨੇ ਲਿਖਿਆ, ਕਹਿੰਦਾ ਸਭੀ ਕਾ ਖੂਨ ਹੈ ਇਸ ਮਿੱਟੀ ਮੇਂ ਸ਼ਾਮਿਲ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ। ਇਹ ਹਿੰਦੁਸਤਾਨ ਆ ਜਿਹੜਾ, ਇਹ ਸਾਰਿਆਂ ਦਾ ਵਾ, ਸਿੱਖਾਂ ਦਾ ਵੀ ਹੈ, ਬੋਧੀਆਂ ਦਾ ਵੀ ਹੈ, ਜੈਨੀਆਂ ਦਾ ਵੀ ਹੈ। ਇਹ ਭਾਰਤ ਮਾਤਾ ਕੀ ਜੈ ਕਹਿਣ ਵਾਲਿਆਂ ਦਾ ਥੋੜ੍ਹਾ ਇਕੱਲਿਆਂ ਦਾ, ਇਹ ਸਾਰਿਆਂ ਦਾ ਵਾ। ਸਾਰਿਆਂ ਨੇ ਆਜ਼ਾਦ ਕਰਾਇਆ, ਸਾਰਿਆਂ ਨੇ ਕੁਰਬਾਨੀਆਂ ਦਿੱਤੀਆਂ। ਔਰ ਆਰਐਸਐਸ ਬਾਰੇ ਤਾਂ ਹਮੇਸ਼ਾ ਇਹ ਕਿਹਾ ਜਾਂਦਾ, ਔਰ ਅਸੀਂ ਵੀ ਕਹਿੰਦੇ ਹਾਂ ਕਿ ਆਰਐਸਐਸ ਦੇ ਬੰਦੇ ਤਾਂ ਮਾਫੀਆਂ ਮੰਗਦੇ ਰਹੇ ਆ। ਆਰਐਸਐਸ ਨਾਲ ਹਿੰਦੂ ਜਥੇਬੰਦੀਆਂ ਨਾਲ ਜੁੜੇ ਵੀਰ ਸਾਵਰਕਰ, ਅਟਲ ਬਿਹਾਰੀ ਵਾਜਪਾਈ ਔਰ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਆਜ਼ਾਦੀ ਦੇ ਵਿਰੋਧ ਦੇ ਵਿੱਚ ਸੀਗੀਆਂ। ਹਿੰਮਤ ਬਿਸਵਾ ਨੂੰ ਜੇਕਰ ਸਮਾਂ ਲੱਗਿਆ ਤਾਂ ਜਾ ਕੇ ਇਤਿਹਾਸ ਜ਼ਰੂਰ ਪੜ੍ਹੇ। ਜਿਹੜਾ ਅੱਜ ਵੰਡੇ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਹਕੂਮਤ ਮਿਲੀ ਹੈ, ਉਹ ਜ਼ਰਾ ਜੰਗੇ ਆਜ਼ਾਦੀ ਦਾ ਇਤਿਹਾਸ ਜ਼ਰੂਰ ਪੜ੍ਹਨ। ਖੈਰ, ਘੱਟ ਕੋਈ ਵੀ ਨਹੀਂ ਹੈ ਜੀ ਜਿਹੜਾ ਕਿਤੇ ਵੀ ਕਮਿਊਨਿਟੀ ਦਾ ਰਿਪਰੈਜ਼ੈਂਟੇਟਿਵ ਬਣਿਆ ਫਿਰਦਾ, ਜਿਹੜਾ ਨੇਤਾ ਇੰਡੀਆ ਦੇ ਵਿੱਚ, ਉਹ ਘੱਟ ਕੋਈ ਨਹੀਂ ਹੈ। ਸਾਰਿਆਂ ਨੇ ਸੱਤਾ ਮਾਣੀ ਹੈ, ਸਾਰਿਆਂ ਨੇ ਅਹੁਦੇ ਮਾਣੇ ਹੈ, ਸਾਰਿਆਂ ਨੇ ਭੱਤੇ ਲਏ ਆ, ਸਾਰਿਆਂ ਨੇ ਲਗਜ਼ਰੀ ਲਾਈਫ ਜਿਹੜੀ ਹੈ ਉਹ ਬਤੀਤ ਕੀਤੀ ਹੈ। ਤਾਂ ਭੁਗਤ ਭੋਗੀ ਕੌਣ ਆ? ਭੁਗਤ ਭੋਗੀ ਉੱਥੋਂ ਦੇ ਲੋਕ ਨੇ। ਵਾਰਾਣਸੀ ਤੋਂ ਖਬਰ ਆ ਰਹੀ ਹੈ, ਦਰਦਨਾਕ ਹਾਦਸਾ ਵਾਪਰਿਆ। ਕਿਸ਼ਤੀ ਜਿਹੜੀ ਆ ਹਾਦਸਾਗ੍ਰਸਤ ਹੋਈ ਹੈ। 6 ਜਣਿਆਂ ਦੇ ਡੁੱਬ ਜਾਣ ਦੀ ਖਬਰ ਮਿਲੀ ਹੈ। ਹੁਣ ਨਹਿਰ ਦੇ ਵਿੱਚੋਂ ਜਿਹੜੀਆਂ ਉਹ ਲਾਸ਼ਾਂ ਲੱਭਣ ਦੇ ਲਈ ਜਾਂ ਰਾਹਤ ਕਾਰਜ ਜਿਹੜੇ ਆ ਉਹ ਕੀਤੇ ਜਾ ਰਹੇ ਨੇ। ਪ੍ਰਭ ਘਾਟ ਦੇ ਵਿੱਚ ਇਹ ਜਿਹੜਾ ਹਾਦਸਾ ਉਹ ਵਾਪਰਿਆ। ਗਿਆਨਵਾਪੀ ਮਸਜਿਦ ਮਾਮਲੇ ਦੀ ਗੱਲ ਕਰਦੇ ਹਾਂ। ਅਦਾਲਤ ਜਿਹੜੀ ਹੈ ਫੈਸਲਾ ਸੁਣਾ ਸਕਦੀ ਹੈ। 45 ਮਿੰਟ ਦੇ ਵਿੱਚ ਸੁਣਵਾਈ ਜਿਹੜੀ ਹੈ ਮੁਕੰਮਲ ਹੋ ਗਈ ਸੀ। ਹੁਣ ਜਿਹੜਾ ਫੈਸਲਾ ਕੱਲ੍ਹ ਨੂੰ ਸੁਣਾਇਆ ਜਾਣਾ ਹੈ। ਇਹ ਅਦਾਲਤ ਨੇ 19 ਵਕੀਲਾਂ ਤੇ 4 ਪਟੀਸ਼ਨਕਰਤਾਵਾਂ ਨੂੰ ਅਦਾਲਤ ਦੇ ਵਿੱਚ ਦਾਖਲਾ ਦਿੱਤਾ ਹੈ ਤੇ ਜੱਜ ਨੇ ਅਜੇ ਕ੍ਰਿਸ਼ਨ, ਜ਼ਿਲ੍ਹਾ ਜੱਜ ਨੇ ਜਿਹੜੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਫੈਸਲਾ ਜਿਹੜਾ ਉਹ ਭਲਕੇ ਤੱਕ ਰਾਖਵਾਂ ਰੱਖ ਲਿਆ। ਪੁਲਿਸ ਨੇ ਪੂਰੇ ਇਲਾਕੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ। ਇਸ ਤੋਂ ਪਹਿਲਾਂ ਮਾਮਲੇ ਨਾਲ ਸੰਬੰਧਿਤ ਜਿੰਨੀਆਂ ਵੀ ਫਾਈਲਾਂ ਨੇ ਉਹ ਸੁਪਰੀਮ ਕੋਰਟ ਤੋਂ ਸਿਵਲ ਜੱਜ ਜਿਹੜਾ ਉਹ ਸੀਨੀਅਰ ਡਿਵੀਜ਼ਨ ਦੇ ਕੋਲ ਭੇਜ ਦਿੱਤੀਆਂ ਨੇ। ਜਾਂਦਿਆਂ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੇ ਬਿਆਨ ਦੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਜੀ ਨੇ ਸਿੱਖ ਨੌਜਵਾਨਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਨਸੀਹਤ ਤੇ ਹੁਣ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ, ਉਸ ਤੋਂ ਬਾਅਦ ਕੁਝ ਰਾਜਨੀਤਿਕ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਪੰਜਾਬ ਦੇ ਵਿੱਚ ਸ਼ਾਂਤੀ, ਭਾਈਚਾਰੇ ਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣ, ਨਾ ਕਿ ਮਾਡਰਨ ਹਥਿਆਰਾਂ ਦੇ। ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਗੱਲ ਆਖੀ ਗਈ ਸੀਗੀ ਕਿ ਸਿੱਖ ਨੌਜਵਾਨ ਆਧੁਨਿਕ ਹਥਿਆਰਾਂ ਨੂੰ ਕਾਨੂੰਨੀ ਤਰੀਕੇ ਨਾਲ ਲੈਣ ਦਾ ਯਤਨ ਕਰਨ। ਉਹਨਾਂ ਨੇ ਕਿਹਾ ਹੈ ਕਿ ਜੋ ਹਾਲਾਤ ਬਣ ਰਹੇ ਨੇ ਉਹਨਾਂ ਨੂੰ ਵੇਖਦਿਆਂ ਸਿੱਖ ਲਾਇਸੈਂਸੀ ਹਥਿਆਰ ਜ਼ਰੂਰ ਰੱਖਣ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਸਿੱਖ ਨੌਜਵਾਨ ਆ ਉਹ ਗੁਰਬਾਣੀ, ਗੱਤਕਾ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਦੇ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ। ਉਹਨਾਂ ਨੇ ਕਿਹਾ ਕਿ ਅੱਜ ਸਮਾਂ ਆ ਗਿਆ, ਜ਼ਰੂਰਤ ਹੈ ਕਿ ਸਾਡੇ ਸਿੱਖ ਨੌਜਵਾਨ ਮੁੰਡੇ ਕੁੜੀਆਂ ਗੁਰੂ ਹਰਗੋਬਿੰਦ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼ਸਤਰਧਾਰੀ ਹੋਣ। ਉਸ ਤੋਂ ਬਾਅਦ ਭਗਵੰਤ ਮਾਨ ਤੇ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਵੀ ਇਸ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਕਿਉਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ, ਆਧੁਨਿਕ ਹਥਿਆਰ ਰੱਖਣੇ ਚਾਹੀਦੇ ਆ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਜਥੇਦਾਰ ਸਾਹਿਬ ਦਾ ਬਿਆਨ ਆ ਉਹ ਅਸਲ ਦੇ ਵਿੱਚ ਇਸ ਤਰ੍ਹਾਂ ਵਾ ਕਿ ਜਿਹੜਾ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਆਮ ਤੌਰ ਤੇ ਲਾਇਸੈਂਸੀ ਹਥਿਆਰ ਰੱਖਦੇ ਆ। ਹਾਲਾਂਕਿ ਕਿਸੇ ਵੱਲੋਂ ਵੀ ਲਾਇਸੈਂਸੀ ਹਥਿਆਰ ਰੱਖਣ ਤੇ ਕੋਈ ਰੋਕ ਨਹੀਂ ਹੈ, ਪਰ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਦਾ ਸਿੱਖ ਭਾਈਚਾਰੇ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਆ, ਵਿਸ਼ੇਸ਼ ਸਥਾਨ ਆ ਤੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਭਾਈਚਾਰੇ ਨੂੰ ਕੋਈ ਵਿਸ਼ੇਸ਼ ਖਤਰਾ ਹੈ, ਜਿਸ ਕਰਕੇ ਹੁਣ ਆਧੁਨਿਕ ਲਾਇਸੈਂਸੀ ਹਥਿਆਰ ਰੱਖਣ ਦੀ ਲੋੜ ਤੇ ਬਿਆਨ ਦੇਣੇ ਪੈ ਰਹੇ ਨੇ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਆਖਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਜੇਕਰ ਕੋਈ ਸਿੱਖ ਮਰਿਆਦਾ ਇਸ ਬਾਰੇ ਕੋਈ ਅਪੀਲ ਕਰਦੇ ਤਾਂ ਇਸ ਨੂੰ ਸਿਆਸਤ ਦੇ ਨਾਲ ਨਹੀਂ ਜੋੜਨਾ ਚਾਹੀਦਾ।
ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਵੀ ਇਸ ਬਿਆਨ ਨੂੰ ਲੋਕ ਹਿੱਤਾਂ ਦੇ ਖਿਲਾਫ ਕਰਾਰ ਦਿੱਤਾ। ਸੋ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ, ਉਸ ਦਾ ਹੁਣ ਸਿਆਸੀਕਰਨ ਹੋ ਗਿਆ ਤੇ ਸਿਆਸਤ ਦੇ ਜਿਹੜੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਉਸ ਬਿਆਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਹੁਣ ਜਿਹੜੀ ਆ ਉਹ ਪ੍ਰਤੀਕਿਰਿਆ ਦੇ ਰਹੇ ਨੇ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਤੇ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ, ਜਿਹਦੇ ਵਿੱਚ ਤੁਹਾਨੂੰ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਦੇਣਗੇ ਖਾਸ ਜਾਣਕਾਰੀਆਂ। ਪ੍ਰੋਗਰਾਮ ਦਾ ਨਾਮ ਹੋਏਗਾ ਅਪਡੇਟ ਅਮਰੀਕਾ। ਇਸ ਦੇ ਨਾਲ ਹੀ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਦੱਸਦੇ ਚੱਲੀਏ ਕਿ ਰੁਸਤਮੇ ਹਿੰਦ ਗਾਮੇ ਪਹਿਲਵਾਨ ਨੂੰ ਕੱਲ ਗੂਗਲ ਨੇ ਉਹਨਾਂ ਦਾ ਜਨਮ ਦਿਨ ਮਨਾਇਆ। ਇਸੇ ਜਿਹੜੀ ਗੂਗਲ ਨੇ ਉਹਨਾਂ ਦੀ ਫੋਟੋ ਲਾਈ ਸੀ ਡੂਡਲ ਤੇ, ਤਾਂ ਪੰਜਾਬੀ ਰੇਡੀਓ USA ਨੇ ਇੱਕ ਵੀਡੀਓ ਜਾਂ ਕਹਿ ਲਓ ਕਿ ਗਾਮੇ ਭਲਵਾਨ ਦੀ ਜ਼ਿੰਦਗੀ ਤੇ ਇੱਕ ਡਾਕੂਮੈਂਟਰੀ ਗੂਗਲ ਦੇ ਆਫਿਸ ਦੇ ਸਾਹਮਣੇ ਜਾ ਕੇ ਤਿਆਰ ਕੀਤੀ ਆ। ਔਰ ਜੇਕਰ ਚੰਗੀ ਲੱਗੀ ਤਾਂ ਉਹਨੂੰ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਗਾਮਾ ਭਲਵਾਨ ਉਹਨਾਂ ਹਸਤੀਆਂ ਦੇ ਵਿੱਚ ਸ਼ੁਮਾਰ ਨੇ ਜਿਨ੍ਹਾਂ ਨੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ। ਹਾਲਾਂਕਿ ਵੰਡ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨ ਜਾ ਕੇ ਵਸਣਾ ਪਿਆ ਸੀ ਤੇ ਅਖੀਰਲੇ ਵਰੇ ਉਹਨਾਂ ਦੇ ਕਾਫੀ ਦਰਦ ਭਰੇ ਰਹੇ, ਜ਼ਿੰਦਗੀ ਦੇ ਅਖੀਰਲੇ ਵਰੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਤੁਹਾਨੂੰ ਸਾਰਿਆਂ ਨੂੰ ਅਖੀਰ ਤੇ ਪਿਆਰ ਭਰੀ ਅਦਬ ਸਹਿਤ ਸਤਿ ਸ਼੍ਰੀ ਅਕਾਲ।